ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਚੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 19 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਅੰਮ੍ਰਿਤਪਾਲ ਸਿੰਘ ਤੋਂ। ਤਰ੍ਹਾਂ ਦੀਆਂ ਚਰਚਾਵਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਐਸਜੀਪੀਸੀ ਦੇ ਇਲੈਕਸ਼ਨ ਨੂੰ ਲੈ ਕੇ, ਜਾਂ ਹੋਰ ਅਕਾਲੀ ਦਲ ਦੇ ਸੰਕਟ ਦੇ ਨਾਲ ਵੀ ਲੋਕ ਕਈ ਚੀਜ਼ਾਂ ਨੂੰ ਜੋੜਦੇ ਨੇ ਕਿ ਖੇਤਰੀ ਪਾਰਟੀ ਦੀ ਲੋੜ ਹੈ ਜਾਂ ਖਿਲਾਫ ਵੀ ਹੈਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਬੇਸ਼ੱਕ ਸਮੇਂ-ਸਮੇਂ ਤੇ ਮਨਪ੍ਰੀਤ ਬਾਦਲ, ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਹੋਰਾਂ ਨੇ, ਜਾਂ ਸੁਖਪਾਲ ਖਹਿਰਾ ਨੇ, ਜਾਂ ਬੈਂਸ ਬ੍ਰਦਰਜ਼ ਨੇ ਇਹ ਐਕਸਪੈਰੀਮੈਂਟ ਕਰਕੇ ਦੇਖਿਆ ਕਿ ਨਵੀਂ ਸਿਆਸੀ ਤਨਜ਼ੀਮ ਖੜੀ ਕੀਤੀ ਹੈ, ਪਰ ਕੁਝ ਚੀਜ਼ਾਂ ਰਹਿ ਜਾਂਦੀਆਂ ਨੇ। ਕਈ ਵਾਰੀ ਤੁਸੀਂ ਸਾਰੇ ਮੁੱਦਿਆਂ ਨੂੰ ਐਡਰੈਸ ਨਹੀਂ ਕਰ ਸਕਦੇ, ਜਾਂ ਫਾਈਨੈਂਸ਼ੀਅਲੀ ਜਾਂ ਕਿਵੇਂ ਵੀ, ਜਾਂ ਰਵਾਇਤੀ ਧਿਰਾਂ ਤੁਹਾਡੇ ਤੋਂ ਜ਼ਿਆਦਾ ਸਮਰੱਥ ਹੁੰਦੀਆਂ ਨੇ ਸਾਰੇ ਕਾਸੇ ਦੇ ਵਿੱਚ ਹੀ। ਕੀ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਨਵੀਂ ਕੋਈ ਖੇਤਰੀ ਪਾਰਟੀ ਬਣਾਉਣ ਜਾ ਰਹੇ ਨੇ ਜੀ? ਦੇਖੋ ਜੀ, ਇਹ ਸਵਾਲ ਬੜਾ ਗੰਭੀਰ ਹੈ। ਆਪਾਂ ਅਕਸਰ ਇਹ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਪਾਲ ਅਜੇ ਵੀ ਹੈਗੀ ਹੈ ਜੀ। ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਤਲਾਸ਼ ਅਜੇ ਮੁੱਕੀ ਨਹੀਂ ਹੈ। ਲੋਕਾਂ ਨੂੰ ਲੱਗਿਆ ਸੀ ਜਿਹੜੇ ਬਦਲ ਵਾਲੇ ਲਿਆਂਦੇ, ਪਰ ਉਹ ਬਦਲ ਗਏ ਜਦੋਂ ਤੱਕ ਲੋਕਾਂ ਨੂੰ ਲੱਗਿਆ ਕਿ ਨਹੀਂ, ਅਜੇ ਵੀ ਭਾਲ ਹੈਗੀ ਆ। ਇਹ ਸਭ ਦੇ ਦਰਮਿਆਨ ਅੰਮ੍ਰਿਤਪਾਲ ਸਿੰਘ ਹੋਰੀ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਜੀ, ਔਰ ਪੰਜਾਬ 'ਚ ਸਭ ਤੋਂ ਵੱਧ ਮਾਰਜਨ ਨਾਲ ਜਿੱਤਦੇ ਨੇ ਤੇ ਜੇਲ੍ਹ 'ਚ ਹੁੰਦਿਆਂ ਜਿੱਤਦੇ ਨੇ ਜੀ। ਤੇ ਉਸ ਤੋਂ ਬਾਅਦ ਸਹੁੰ ਚੁੱਕ ਸਮਾਗਮ ਹੋਣ ਤੋਂ ਬਾਅਦ ਉਹ ਫਿਰ ਓਮ ਬਿਰਲਾ ਨੂੰ ਚਿੱਠੀ ਲਿਖਦੇ ਨੇ ਕਿ ਮੈਂ ਸੈਸ਼ਨ 'ਚ ਹਿੱਸਾ ਲੈਣਾ, ਮੈਂ ਪੰਜਾਬ ਦੀ ਗੱਲ ਕਰਨੀ ਆ, ਮੈਂ ਪੰਜਾਬ ਦੇ ਮੁੱਦਿਆਂ ਤੇ ਐਡਰੈਸ ਕਰਨਾ। ਇਸ ਤੋਂ ਪਹਿਲਾਂ ਕਿ ਉਹ ਮਨਜ਼ੂਰੀ ਲਈ ਹਾਂ ਨਾ ਕੋਈ ਆਉਂਦੀ ਉਸ ਚਿੱਠੀ ਦੇ ਹਵਾਲੇ ਨਾਲ, ਅੰਮ੍ਰਿਤਪਾਲ ਸਿੰਘ ਦਾ ਭਰਾ ਪੁਲਿਸ ਕਹਿੰਦੀ ਕਿ ਅਸੀਂ ਡਰੱਗਸ ਨੇ ਫੜ ਲਿਆ। ਹੁਣ ਉਹ 4 ਗ੍ਰਾਮ ਆਈਸ ਦਾ ਹਵਾਲਾ ਦੇ ਕੇ ਪੁਲਿਸ ਉਹਦਾ ਰਿਮਾਂਡ ਭਾਲਦੀ ਸੀ, ਪਰ ਮਾਨਯੋਗ ਅਦਾਲਤ ਨੇ ਕਿਹਾ ਵੀ ਤੁਸੀਂ ਕਹਿੰਦੇ ਹੋ ਕਿ ਇਹ ਡਰੱਗ ਲੈਣ ਦੀ ਕੋਸ਼ਿਸ਼ ਕਰ ਰਹੇ ਸੀ, ਲੈਣ ਦੀ ਤਿਆਰੀ ਸੀ ਜਾਂ ਲਈ ਸੀ, ਹੈਨਾ। ਇਹ ਇੰਨੀ 10 ਗ੍ਰਾਮ ਖਰੀਦ ਕੇ ਲਿਆਏ, 4 ਗ੍ਰਾਮ ਖਰੀਦ ਕੇ ਲਿਆਏ ਸੀ 10,000 ਦੀ। ਮਤਲਬ ਇਹਦਾ ਮਤਲਬ ਇਹ ਤਸਕਰੀ ਵਾਲਾ ਮਾਮਲਾ ਨਹੀਂ ਹੈ ਤੁਹਾਡਾ, ਸਿਰਫ ਇਹ ਇੱਕ ਨਸ਼ੇ ਕਰਦੇ ਹੋਏ ਬੰਦੇ ਫੜੇ ਤੁਸੀਂ ਨੇ, ਇਸ ਲਈ ਕਿ ਇਹਦਾ ਰਿਮਾਂਡ ਦਾ ਕੀ ਲੋੜ ਹੈ। ਪਰ ਪੁਲਿਸ ਉਸ ਕੰਮ ਦੀ ਜੱਦੋਜਹਿਦ ਕਰਦੀ ਰਹੀ ਜੀ, ਤੇ ਜੱਦੋਜਹਿਦ ਕਰਦਿਆਂ ਕੱਲ ਉਹਨਾਂ ਨੇ ਅਦਾਲਤ 'ਚ ਫਿਰ ਸੈਸ਼ਨ ਕੋਰਟ 'ਚ ਪੇਸ਼ ਕੀਤਾ ਤੇ 10 ਦਿਨਾਂ ਦਾ ਰਿਮਾਂਡ ਮੰਗਿਆ। ਮਤਲਬ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਕੋਲ ਲਾਈਟਰ ਮਿਲਿਆ ਸੀਗਾ ਜੀ, 4 ਗ੍ਰਾਮ ਆਈਸ ਸੀ, ਉਹ ਲੈਣ ਦੀ ਤਿਆਰੀ ਸੀ ਜੀ, ਤੁਸੀਂ ਕਹਿੰਦੇ ਹੋ ਕਿ 10,000 ਰੁਪਇਆ ਉਹਨੇ ਅਦਾ ਕੀਤਾ ਸੀ, ਜਿਹਨੂੰ ਅਦਾ ਕੀਤਾ ਸੀ ਉਹ ਵੀ ਫੜ ਲਿਆ, ਜਿਹਨੂੰ ਲੈ ਕੇ ਸੀ ਉਹ ਵੀ ਫੜ ਲਿਆ। ਪਰ ਫਿਰ ਹੁਣ ਹਲੇ ਹੋਰ ਕੀ ਹਾਸਲ ਕਰਨਾ? ਮਤਲਬ ਕਿ ਉਹਨਾਂ ਨੂੰ ਇਹ ਲੱਗਦਾ ਕਿ 4 ਗ੍ਰਾਮ ਵਾਲਾ ਬੰਦਾ ਤਸਕਰ ਹੋ ਸਕਦਾ। ਇਸ ਲਈ ਉਹਦੇ ਰਿਮਾਂਡ ਦੀ 10 ਦਿਨਾਂ ਦੀ ਮੰਗ ਤੇ ਆਖਰ ਅਦਾਲਤ ਦੇ ਵਿੱਚ ਇਹਨਾਂ ਦੀਆਂ ਦਲੀਲਾਂ ਤਕਰੀਰਾਂ ਦੇ ਹਵਾਲੇ 2 ਦਿਨ ਦਾ ਰਿਮਾਂਡ ਮਿਲ ਗਿਆ। ਜੀ ਜੀ। ਹੁਣ 2 ਦਿਨਾਂ ਦੇ ਰਿਮਾਂਡ ਦੇ ਹਵਾਲੇ ਨਾਲ ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਹੈਪੀ, ਜਿਹੜਾ ਅੰਮ੍ਰਿਤਪਾਲ ਸਿੰਘ ਤੋਂ ਵੱਡਾ ਹੈ, ਤੇ ਨਾਲ ਲਵਪ੍ਰੀਤ ਸਿੰਘ ਜਿਹੜਾ ਉਹਦੇ ਨਾਲ ਸਾਥੀ ਸੀਗਾ, ਉਹਨਾਂ ਦੋਨਾਂ ਦਾ ਵਕੀਲ ਦਾ ਕਹਿਣਾ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਬਾਕਸ ਬਣਾਇਆ ਗਿਆ, ਇਹ ਪੂਰੀ ਤਰ੍ਹਾਂ ਝੂਠਾ ਮਾਮਲਾ ਦਰਜ ਕੀਤਾ ਗਿਆ, ਇਹਦੇ ਪਿੱਛੇ ਸਕ੍ਰਿਪਟ ਘੜੀ ਗਈ ਆ ਕਹਿੰਦਾ, ਤੇ ਅਸੀਂ ਕਹਿੰਦੇ ਇਹਨੂੰ ਅਦਾਲਤ ਚੁਣੌਤੀ ਦੇ ਰਹੇ ਹਾਂ ਜੀ। ਤੇ ਇਸ ਹਵਾਲੇ ਨਾਲ ਜਦੋਂ ਉਹ ਇਹ ਪਹਿਲੂ ਕਹਿ ਰਹੀ ਸੀ ਕਿ ਐਸਐਸਪੀ ਦੇਖੋ ਪ੍ਰੈਸ ਕਾਨਫਰੰਸ ਕਰ ਰਿਹਾ, 4 ਗ੍ਰਾਮ ਪਿੱਛੇ ਇੰਨਾ ਕੁਝ ਦਿਖਾ ਰਹੇ ਨੇ, ਰਿਮਾਂਡ ਮੰਗੀ ਜਾਂਦੇ ਨੇ, ਇਹ ਸਾਰਾ ਕੁਝ, ਤੇ ਫਿਰ ਉੱਥੇ ਇੱਕ ਮੀਡੀਆ ਨੇ ਇਹ ਵੀ ਸਵਾਲ ਕੀਤਾ ਕਿ ਪਰ ਪੁਲਿਸ ਕੋਲ ਤਾਂ ਰਿਪੋਰਟ ਵੀ ਹੈਗੀ ਹੈ ਕਿ ਹਾਂ ਭਾਈ 10,000 ਰੁਪਇਆ ਉਹਨੇ, ਪੁਲਿਸ ਦਾਅਵਾ ਕਰੇ ਸਾਡੇ ਕੋਲ ਪੇਟੀਐਮ ਚੋਂ ਅਦਾ ਕਰਨ ਦਾ ਹੈਗਾ, ਜਾਂ ਕਹਿੰਦੇ ਪੁਲਿਸ ਮੈਡੀਕਲ ਰਿਪੋਰਟ ਦਾ ਦਾਅਵਾ ਕਰਦੀ ਕਿ ਅਸੀਂ ਮੈਡੀਕਲ ਕਰਾਇਆ ਸੀ, ਉਹਦੇ ਚ ਡੋਪ ਟੈਸਟ ਚ ਡਰੱਗ ਆ ਗਈ, ਹੈਨਾ। ਤੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਭਰਾ ਦੇ ਵਕੀਲ ਨੇ ਫਿਰ ਉਹਦੀ ਕਾਟ ਇਹ ਦੱਸੀ ਕਿ ਕਹਿੰਦਾ ਕਿ ਨਹੀਂ, ਇਹ ਦੋਏ ਜਿੰਮ ਜਾਂਦੇ ਨੇ ਤੇ ਜਿੰਮ ਜਾਣ ਕਰਕੇ ਉੱਥੇ ਕੁਝ ਪ੍ਰੋਡਕਟ ਜਿਹੜੇ ਲਏ ਜਾਂਦੇ ਨੇ, ਉਹਨਾਂ ਕਰਕੇ ਚੀਜ਼ਾਂ ਪੋਜ਼ਿਟਿਵ ਆ ਜਾਂਦੀਆਂ ਨੇ, ਹੈਨਾ। ਇੱਕ ਪਾਸੇ ਅੰਮ੍ਰਿਤਪਾਲ ਸਿੰਘ ਦੇ ਭਰਾ ਦਾ ਵਕੀਲ ਕਹਿ ਰਿਹਾ ਕਿ ਮਾਮਲਾ ਝੂਠਾ ਹੈ, ਦੂਸਰੇ ਪਾਸੇ ਪੁਲਿਸ ਰਿਮਾਂਡ ਲੈਣ ਤੇ ਤੁਲੀ ਸੀ, 2 ਦਿਨ ਦਾ ਰਿਮਾਂਡ ਲੈ ਗਈ।
ਪਰ ਇਸ ਸਭ ਦੇ ਦਰਮਿਆਨ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਦੀ ਟੀਮ ਚੋਂ ਵਕੀਲ ਨੇ ਇਮਾਨ ਸਿੰਘ ਜੀ, ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਿ ਇਹ ਸਾਰਾ ਕੁਝ ਪੰਜਾਬ ਸਰਕਾਰ ਦਾ ਕੀਤਾ ਧਰਿਆ, ਠੀਕ ਇਹ ਹੈ। ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਜ਼ਿਸ਼ ਹੈ, ਕਿਉਂਕਿ ਅੰਮ੍ਰਿਤਪਾਲ ਸਿੰਘ ਨਸ਼ਿਆਂ ਦੇ ਖਿਲਾਫ ਲੜ ਰਿਹਾ ਸੀ, ਅੰਮ੍ਰਿਤਪਾਲ ਸਿੰਘ ਲੋਕਾਂ ਨੂੰ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਜਾਗਰੂਕ ਕਰ ਰਿਹਾ ਸੀ, ਇਸ ਲਈ ਉਹਦੇ ਭਰਾ ਨੂੰ ਫਸਾ ਕੇ ਉਹਨੂੰ ਬਦਨਾਮ ਕੀਤਾ ਜਾ ਰਿਹਾ, ਕਿਉਂਕਿ ਆਮ ਆਦਮੀ ਪਾਰਟੀ ਨੂੰ ਕਹਿੰਦੇ ਫਿਕਰ ਪੈ ਗਿਆ ਕਿ ਅੰਮ੍ਰਿਤਪਾਲ ਸਿੰਘ ਤਾਂ ਖੇਤਰੀ ਪਾਰਟੀ ਖੜੀ ਕਰਨ ਜਾ ਰਿਹਾ। ਇਹ ਉਹਨਾਂ ਦੀ ਇੱਕ ਲਾਈਨ ਨੇ ਇੱਕ ਵੱਡਾ ਇਸ਼ਾਰਾ ਕੀਤਾ ਜੀ। ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਇਹ ਕਹਿਣਾ ਕਿ ਇਹ ਸਾਰੀ ਕਹਾਣੀ ਤਾਂ ਘੜੀ ਗਈ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਪੰਜਾਬ 'ਚ ਖੇਤਰੀ ਪਾਰਟੀ। ਬਿਲਕੁਲ, ਹੁਣ ਸਵਾਲ ਇਹ ਕਿ ਕੀ ਉਹ ਐਸਜੀਪੀਸੀ ਚੋਣਾਂ ਤੋਂ ਸ਼ੁਰੂ ਹੋਊਗੀ, ਕੀ ਉਹ ਜਿਮਨੀ ਚੋਣਾਂ ਤੋਂ ਸ਼ੁਰੂ ਹੋਊਗੀ, ਕੀ ਉਹ ਪੰਚੀ ਸਰਪੰਚੀ ਤੋਂ ਸ਼ੁਰੂ ਹੋਊਗੀ, ਕੀ ਉਹ ਨਗਰ ਨਿਗਮ ਨਗਰ ਕੌਂਸਲ ਤੋਂ ਸ਼ੁਰੂ ਹੋਊਗੀ, ਜਾਂ 2027 ਦਾ ਇੰਤਜ਼ਾਰ ਕਰੂਗੀ ਜੀ। ਸੋ ਜਾਂ ਇਹ ਕਰੂਗੀ ਵੀ ਜਾਂ ਨਹੀਂ, ਤੇ ਜੇ ਕਰੂਗੀ ਤਾਂ ਅੰਮ੍ਰਿਤਪਾਲ ਸਿੰਘ ਖੜੀ ਕਰ ਰਹੇ ਨੇ, ਜਾਂ ਜਿਹੜੀਆਂ ਵਿਰੋਧੀ ਧਿਰਾਂ ਅੰਮ੍ਰਿਤਪਾਲ ਸਿੰਘ ਸਾਹਮਣੇ ਖੜ ਕੇ ਕਹਿੰਦੇ ਨੇ ਕਿ ਇਹਦੇ ਪਿੱਛੇ ਭਾਜਪਾ ਚਲਾਉਂਦੀ ਆ, ਸੰਘ ਚਲਾਉਂਦਾ ਹੈ ਨਾ, ਉਹਨਾਂ ਦਾ ਪੈਸਾ ਤਾਕਤ ਉਹ ਹੈ ਕਿ ਉਹ ਖੜੀ ਕਰਨ ਜਾ ਰਹੇ ਨੇ। ਸੋ ਇਹ ਕਈ ਸਵਾਲ ਪੰਜਾਬ 'ਚ ਪੈਦਾ ਹੋ ਗਏ ਜੀ, ਤੇ ਪਰ ਉਸ ਇੱਕ ਲਾਈਨ ਨੇ ਇਸ਼ਾਰਾ ਜ਼ਰੂਰ ਕਰਤਾ ਕਿ ਪੰਜਾਬ 'ਚ ਕੋਈ ਰਾਜਨੀਤਿਕ ਧਿਰ ਨਵੀਂ ਉੱਭਰ ਸਕਦੀ ਹੈ। ਉਹਦਾ ਰੂਪ ਕੀ ਹੋਊਗਾ, ਉਹ ਪੰਜਾਬ ਪੱਖੀ ਹੋਊਗੀ ਕਿ ਪੜਦੇ ਵੱਲੋਂ ਕਿਸੇ ਹੋਰ ਏਜੰਡੇ ਤੇ ਕੰਮ ਕਰੂਗੀ, ਇਹ ਕਿੰਨੇ ਸਵਾਲ ਨਵੇਂ ਪੈਦਾ ਹੋ ਗਏ। ਪਰ ਇਹ ਇੱਕ ਪਾਸੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਭਰਾ ਨਸ਼ੇ ਦੇ ਮਾਮਲੇ 'ਚ ਘਿਰਿਆ, ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਸੈਸ਼ਨ 'ਚ ਹਿੱਸਾ ਲੈਣ ਲਈ ਮਨਜ਼ੂਰੀ ਲਈ ਚਿੱਠੀ ਭੇਜ ਰਹੇ ਨੇ, ਤੇ ਤੀਸਰੇ ਪਾਸੇ ਉਹਨਾਂ ਦੇ ਵਕੀਲ ਦਾ ਇਹ ਇਸ਼ਾਰਾ ਕਰਨਾ ਕਿ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਖੇਤਰੀ ਪਾਰਟੀ ਖੜੀ ਕਰਨ ਜਾ ਰਹੀ, ਇਸ ਲਈ ਉਹਨਾਂ ਦੇ ਭਰਾ ਨੂੰ ਫੜਿਆ ਗਿਆ ਜਾਂ ਫਸਾਇਆ ਗਿਆ। ਇਸ ਨੇ ਕਾਫੀ ਨਵੇਂ ਰਾਹ ਖੋਲ ਦਿੱਤੇ ਨੇ। ਸੋ ਹੁਣ ਦੇਖਦੇ ਹਾਂ ਜੀ ਅਗਲਾ ਰਾਜਨੀਤਿਕ ਰੂਪ ਕੀ ਲੈਂਦੀ ਹੈ ਇਹ ਸਾਰੀ ਰਵਾਇਤ। ਜੀ ਜੀ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਐਸਜੀਪੀਸੀ ਇਲੈਕਸ਼ਨ ਦੀ ਜਾਂ ਆਪਾਂ ਜ਼ਿਮਨੀ ਚੋਣਾਂ ਦੀ, ਤੇ ਇੱਕ ਹੋਰ ਪੰਜਾਬ ਦੀ ਖੇਤਰੀ ਪਾਰਟੀ ਹੈ, ਚਲੋ ਬਣਾਉਣ ਜਾ ਰਹੇ ਨੇ ਤੇ ਆਪਾਂ ਇਹਦੇ ਬਾਰੇ ਗੱਲ ਕਰਕੇ ਹਟੇ ਹਾਂ। ਇੱਕ ਹੋਰ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹੜੀ ਇੱਕ ਸਦੀ ਤੋਂ ਵੀ ਪੁਰਾਣੀ ਹੈ, ਉਹ ਆ ਅਕਾਲੀ ਦਲ। ਜੇਕਰ ਅਕਾਲੀ ਦਲ ਦੇ ਇਸ ਮਹਾ ਸੰਕਟ, ਕਿਉਂਕਿ ਅਕਾਲੀ ਦਲ ਦੇ ਸੰਕਟ ਤਾਂ ਬਹੁਤ ਹੈ ਪਰ ਉਹ ਇੰਨਾ ਗੰਭੀਰ ਨਹੀਂ ਸੀ ਮੰਨਿਆ ਜਾਂਦਾ ਜਿਹੜਾ ਮੌਜੂਦਾ ਕਿਹਾ ਜਾਂਦਾ, ਇਹ ਸਭ ਤੋਂ ਗੰਭੀਰ ਮੰਨਿਆ ਜਾਂਦਾ, ਸਭ ਤੋਂ ਮਹਾ ਸੰਕਟ ਮੰਨਿਆ ਜਾਂਦਾ। ਇਹਦੀ ਜੇ ਸੰਪੂਰਨ ਦਾਸਤਾਨ ਤੇ ਆਪਾਂ ਇੱਕ ਝਾਤ ਮਾਰੀਏ ਸ਼ਰਮਾ ਜੀ। ਪ੍ਰਵੀਨ ਜੀ, ਆਪਾਂ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਵਾਲੇ ਨਾਲ, ਪੰਜਾਬ ਦੇ ਹਵਾਲੇ ਨਾਲ, ਪੰਜਾਬ ਦੀ ਤਸਵੀਰ ਦੇ ਹਵਾਲੇ ਨਾਲ ਗੱਲ ਕਰਦੇ ਰਹੇ। ਬਿਲਕੁਲ ਜੀ, ਹੈ ਨਾ। ਪਰ ਕਈ ਵਾਰ ਮਤਲਬ ਕਿ ਇਹ ਹੁੰਦਾ ਕਿ ਇਕੱਲੀ ਗੱਲ ਦਲੀਲ ਨਾਲ, ਪੱਖ ਨਾਲ ਜਾਂ ਆਪਣੇ ਹਵਾਲੇ ਨਾਲ ਕਰਨ ਦੀ ਬਜਾਏ ਤੁਹਾਨੂੰ ਜੇ ਚੰਗੀ ਚੀਜ਼ ਕਿਤੋਂ ਮਿਲਦੀ ਹੈ ਤਾਂ ਉਹਦੇ ਹਵਾਲੇ ਨਾਲ ਗੱਲ ਹੋਣੀ ਚਾਹੀਦੀ ਆ। ਮੈਂ ਪੰਜਾਬੀ ਟ੍ਰਿਬਿਊਨ ਪੜ੍ਹ ਰਿਹਾ ਸੀਗਾ ਤਾਂ ਉਹਦੇ ਵਿੱਚ ਸਵਰਾਜ ਵੀਰ ਹੋਰਾਂ ਦਾ ਵਿਸਥਾਰਤ ਰਿਪੋਰਟ ਛਪਿਆ, ਬਹੁਤ ਲੰਬਾ ਆਰਟੀਕਲ ਜੀ ਜੀ, ਹੈ ਨਾ। ਉਹ ਸ਼੍ਰੋਮਣੀ ਅਕਾਲੀ ਦਲ ਦੇ ਮਹਾ ਸੰਕਟ ਸਵਰਾਜ ਵੀਰ ਹੋਰਾਂ ਦੇ। ਮੈਂ ਉਹਦੇ ਵਿੱਚ ਉਹਦੇ ਮੋਟੇ-ਮੋਟੇ ਪੱਖ ਜਿਹੜੇ ਸਾਹਮਣੇ ਲਿਆਉਣਾ ਚਾਹੁੰਦਾ, ਮੈਂ ਉਹਨਾਂ ਦੀ ਇਬਾਰਤ ਦੇ ਹਵਾਲੇ ਨਾਲ ਗੱਲ ਕਰ ਰਿਹਾ। ਸਵਰਾਜ ਵੀਰ ਲਿਖਦੇ ਸ਼੍ਰੋਮਣੀ ਅਕਾਲੀ ਦਲ ਦਾ ਮਹਾ ਸੰਕਟ, ਉਹ ਉੱਪਰ ਟੈਗ ਪਾ ਕੇ ਹੈ ਨਾ ਗੱਲ ਲਿਖਦੇ ਆ ਕਿ ਅਕਾਲੀ ਦਲ ਵਿੱਚ ਪਹਿਲਾਂ ਵੀ ਕਈ ਵਾਰ ਫੁੱਟ ਪਈ ਹੈ, ਪਰ ਉਹ ਫੁੱਟ ਆਗੂਆਂ ਦੀ ਆਪਸੀ ਲੜਾਈ ਕਾਰਨ ਹੁੰਦੀ ਸੀ। ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵੱਧ ਰਹੀ ਬੇਗਾਨਗੀ ਕਾਰਨ ਉਪਜਿਆ ਹੈ। ਠੀਕ ਹੈ। ਉਹ ਲਿਖਦੇ ਨੇ, ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ, ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੋਹਾਂ ਦੂਰੀ ਤੇ ਖੜੇ ਹਨ ਜੀ। ਉਹਨਾਂ ਦੀ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਉਹ ਪੰਜਾਬੀਆਂ ਅਤੇ ਸਿੱਖਾਂ ਦੀ ਵੱਡੀ ਗਿਣਤੀ ਦਾ ਇਤਬਾਰ ਗਵਾ ਚੁੱਕੇ ਹਨ। ਇਹ ਅੱਜ ਦੇ ਅਕਾਲੀ ਦਲ ਦੀ ਪਰਿਭਾਸ਼ਾ ਹੈ। ਅੱਗੇ ਉਹ ਲਿਖਦੇ ਨੇ, 1966 ਵਿੱਚ ਭਾਸ਼ਾ ਦੇ ਆਧਾਰ ਤੇ ਸੂਬਾ ਵੰਡ ਤੋਂ ਬਾਅਦ ਅਕਾਲੀ ਦਲ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਦੇਰ ਸੱਤਾ 'ਚ ਰਹਿਣ ਵਾਲੀ ਪਾਰਟੀ ਹੈ। ਠੀਕ ਹੈ। ਇੱਥੇ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਇਹ ਸਿਆਸੀ ਪ੍ਰਮੁੱਖਤਾ ਕਦੋਂ ਗਵਾਚੀ। ਸਪਸ਼ਟ ਹੈ ਕਿ ਇਹ 2007 ਤੋਂ 2017 ਵਿੱਚ ਲਗਾਤਾਰ ਸੱਤਾ 'ਚ ਰਹਿਣ ਦੌਰਾਨ ਗਵਾਚੀ, ਅਤੇ 2012 ਤੋਂ 17 ਦੌਰਾਨ ਗਵਾਚੀ ਵੀ ਇਸ ਤਰ੍ਹਾਂ ਕਿ ਪਾਰਟੀ ਨੂੰ ਵੀ ਪਤਾ ਨਹੀਂ ਲੱਗਾ। ਇਸ ਦੇ ਪ੍ਰਮੁੱਖ ਕਾਰਨ ਹਨ ਆਗੂਆਂ ਦੀ ਲੋਕਾਂ ਤੋਂ ਦੂਰੀ, ਹੰਕਾਰ, ਲਾਲਚ, ਰਿਸ਼ਵਤਖੋਰੀ ਤੇ ਪਰਿਵਾਰਵਾਦ। ਸਵਰਾਜ ਵੀਰ ਕਹਿੰਦੇ, ਇੱਥੇ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਇੰਨੇ ਵੱਡੇ ਇਤਿਹਾਸਕ ਪਿਛੋਕੜ ਵਾਲੀ ਪਾਰਟੀ ਦਾ ਵਰਤਮਾਨ ਸਰੂਪ ਕਿਹੋ ਜਿਹਾ ਹੈ। 1975 ਵਿੱਚ ਕਾਂਗਰਸ ਦੀਆਂ ਫਾਂਸੀਵਾਦੀ ਰੁਚੀਆਂ ਵਿਰੁੱਧ ਲੜਨ ਵਾਲਾ ਅਕਾਲੀ ਦਲ ਹੁਣ ਕਿਤੇ ਵੀ ਦਿਖਾਈ ਨਹੀਂ ਦਿੰਦਾ। ਬਿਲਕੁਲ ਸਹੀ। ਕੇਂਦਰ ਵਿੱਚ ਭਾਜਪਾ ਨਾਲ ਸੱਤਾ ਦਾ ਭਾਈਵਾਲ ਰਹਿੰਦਿਆਂ ਅਕਾਲੀ ਦਲ ਨੇ ਦੇਸ਼ ਦੇ ਵੱਡੀ ਘੱਟ ਗਿਣਤੀ ਫਿਰਕੇ ਵਿਰੁੱਧ ਹੋਈ ਹਜੂਮੀ ਹਿੰਸਾ, ਧਾਰਾ 370 ਮਨਸੂਖ ਕਰਨ, ਨਾਗਰਿਕਤਾ ਸੋਧ ਬਿੱਲ ਪਾਸ ਕਰਨ ਆਦਿ ਦੇਸ਼ ਦੇ ਸੰਘੀ ਢਾਂਚੇ ਦੀ ਰਾਖੀ ਕਰਨ ਅਤੇ ਘੱਟ ਗਿਣਤੀਆਂ ਦੇ ਹੱਕਾਂ ਵਿੱਚ ਆਵਾਜ਼ ਉਠਾਉਣ ਦੇ ਅਸੂਲਾਂ ਨੂੰ ਪਿੱਠ ਦਿਖਾਈ। ਮਤਲਬ ਜਿਹੜਾ ਅਕਾਲੀ ਦਲ ਕਾਂਗਰਸ ਦੇ ਫਾਂਸੀਵਾਦੀ ਖਿਲਾਫ ਬੋਲਦਾ ਸੀ, ਭਾਜਪਾ ਦੇ ਫਾਂਸੀਵਾਦੀ ਖਿਲਾਫ ਬੋਲੇ ਹੀ ਨਹੀਂ। ਬਿਲਕੁਲ ਸਹੀ ਹੈ ਜੀ।
ਇੱਥੇ ਇਹ ਧਿਆਨ ਦੇਣ ਯੋਗ ਵੀ ਹੈ ਕਿ ਅਕਾਲੀ ਦਲ ਆਪਣੀਆਂ ਇਹਨਾਂ ਭੁੱਲਾਂ ਨੂੰ ਸਵੀਕਾਰ ਕਰਨ ਤੇ ਸਵੈ ਪੜਚੋਲ ਕਰਨ ਲਈ ਵੀ ਤਿਆਰ ਨਹੀਂ ਹੈ ਜੀ। ਅਜੇ ਵੀ ਉਸ ਸਥਿਤੀ 'ਚ ਨਹੀਂ ਹੈ ਕਿ ਉਹ ਆਪਣੀਆਂ ਇਹਨਾਂ ਗਲਤੀਆਂ ਤੇ ਪੜਚੋਲ ਕਰ ਲਵੇ। ਇਹੀ ਨਹੀਂ, ਪਾਰਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਧਾਰਮਿਕ ਮੁੱਦਿਆਂ ਤੇ ਵੀ ਅਤਿਅੰਤ ਸੰਵੇਦਨਹੀਨਤਾ ਦਿਖਾਈ, ਜਿਸ ਕਾਰਨ ਪਾਰਟੀ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਤੋਂ ਦੂਰ ਹੁੰਦੀ ਗਈ ਤੇ ਹੋਰ ਦੂਰ ਹੋ ਗਈ। ਲੋਕਾਂ ਤੋਂ ਦੂਰ ਹੋਣ ਵਿੱਚ ਵੱਡੀ ਤੇਜ਼ੀ 2020 ਚ ਆਈ, ਜਦੋਂ ਕੇਂਦਰ ਸਰਕਾਰ ਨੇ ਖੇਤੀ ਖੇਤਰ ਨਾਲ ਸੰਬੰਧਿਤ 3 ਆਰਡੀਨੈਂਸ ਲਿਆਂਦੇ ਤਾਂ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਸੀ। ਬਹੁਤ ਦੇਰ ਤੱਕ ਅਕਾਲੀ ਆਗੂ ਇਹਨਾਂ ਆਰਡੀਨੈਂਸਾਂ ਨੂੰ, ਜੋ ਬਾਅਦ ਵਿੱਚ ਕਾਨੂੰਨ ਵੀ ਬਣ ਗਏ, ਨੂੰ ਸਹੀ ਦਰਸਾਉਂਦੇ ਰਹੇ, ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਅਜਿਹਾ ਵਿਸ਼ਾਲ ਕਿਸਾਨ ਅੰਦੋਲਨ ਹੋਂਦ ਵਿੱਚ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰ ਸਰਕਾਰ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪਿਆ। ਬਿਲਕੁਲ ਸਹੀ। 100 ਸਾਲ ਪਹਿਲਾਂ ਪੰਜਾਬ ਦੇ ਵਾਤਾਵਰਣ ਵਿੱਚ ਨਵ ਜ਼ਿੰਦਗੀ ਦੀ ਸੁਗੰਧੀ ਖਿਲਾਰਨ ਵਾਲੀ ਪਾਰਟੀ ਵਿੱਚ ਇੰਨਾ ਵੱਡਾ ਨਿਘਾਰ ਕਿਉਂ ਆਇਆ? ਅਕਾਲੀ ਦਲ ਨੇ ਆਪਣੀ ਸ਼ਾਨਦਾਰ ਇਤਿਹਾਸਕ ਪਿਛੋਕੜ ਅਤੇ ਜਮਹੂਰੀ ਪਿਰਤਾਂ ਤੋਂ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਫੜ ਲਿਆ, ਕਿਉਂਕਿ ਪਾਰਟੀ ਦੇ ਆਗੂਆਂ ਦੇ ਚਿਹਰੇ, ਬੋਲੀ, ਜੀਵਨ ਜਾਂਚ ਕਿਸਾਨ ਮੁਖੀ ਘੱਟ ਸਰਮਾਏਦਾਰੀ ਮੁਖੀ ਜ਼ਿਆਦਾ ਲੱਗਦੇ ਹਨ। ਪਾਰਟੀ ਦਾ ਭੌਮੁਖੀ ਕਿਰਦਾਰ ਕਿਉਂ ਲੋਪ ਹੋ ਗਿਆ? ਫੈਡਰਲਿਜ਼ਮ, ਖੇਤਰੀ ਹਿੱਤਾਂ, ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਦੀ ਅਲੰਬਰਦਾਰ ਬਣਨ ਦੀ ਸਮਰੱਥਾ ਰੱਖਦੀ ਇਸ ਪਾਰਟੀ ਕੋਲ ਅੱਜ ਪੰਜਾਬ ਤੇ ਦੇਸ਼ ਦੀ ਸਿਆਸਤ ਨੂੰ ਸੇਧ ਦੇਣ ਵਾਲਾ ਕੋਈ ਸਿਆਸੀ ਤੇ ਸਮਾਜਿਕ ਏਜੰਡਾ ਨਹੀਂ ਹੈ। ਅੱਗੇ ਉਹ ਲਿਖਦੇ ਨੇ, ਕਹਿੰਦੇ ਪ੍ਰਮੁੱਖ ਸਵਾਲ ਇੱਥੋਂ ਫਿਰ ਇਹ ਪੈਦਾ ਹੁੰਦਾ ਕਿ ਕੀ ਅੱਜ ਦੀ ਸਿਆਸਤ ਵਿੱਚ, ਪੰਜਾਬ ਦੀ ਅੱਜ ਦੀ ਸਿਆਸਤ ਵਿੱਚ ਅਕਾਲੀ ਦਲ ਦੀ ਕੋਈ ਭੂਮਿਕਾ ਬਚੀ ਵੀ ਹੈ ਜਾਂ ਨਹੀਂ? ਬਹੁਤ ਵੱਡਾ ਸਵਾਲ ਕਰ ਰਹੇ ਨੇ ਸਵਰਾਜ ਵੀਰ। ਕਹਿੰਦੇ ਕਿ ਪ੍ਰਮੁੱਖ ਸਵਾਲ ਇਹ ਹੈ ਕਿ ਪੰਜਾਬ ਦੀ ਅੱਜ ਦੀ ਸਿਆਸਤ ਵਿੱਚ ਅਕਾਲੀ ਦਲ ਦੀ ਕੋਈ ਭੂਮਿਕਾ ਬਚੀ ਵੀ ਹੈ ਜਾਂ ਨਹੀਂ? ਕੀ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ ਵੀ ਜਾਂ ਨਹੀਂ? ਮਤਲਬ ਐਡਾ ਬੜਾ ਸਵਾਲ ਪਾਇਆ ਉਹਨਾਂ ਨੇ, ਤੇ ਅੱਗੇ ਆਪਣਾ ਆਪ ਹੀ ਉਹਦੀ ਗੱਲ ਕਰਦੇ ਨੇ। ਇੱਥੇ ਇਹ ਪ੍ਰਸ਼ਨ ਉੱਭਰਦਾ ਹੈ ਕਿ ਜੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਹੈ ਤਾਂ ਸਿੱਖ ਭਾਈਚਾਰੇ ਦੀ ਭਾਵਨਾਤਮਕ ਤੇ ਹਕੀਕੀ ਨੁਮਾਇੰਦਗੀ ਫਿਰ ਕਿਹੜੀ ਪਾਰਟੀ ਕਰੇਗੀ? ਬਿਲਕੁਲ ਸਹੀ। ਇਹਨਾਂ ਸਵਾਲਾਂ ਦਾ ਜਵਾਬ ਜਟਲ ਹੈ। 1960 ਤੱਕ ਅਕਾਲੀ ਦਲ ਅਤੇ ਕਾਂਗਰਸ ਇੱਕ ਦੂਜੇ ਦੇ ਨਜ਼ਦੀਕ ਸਨ। 1957 ਦੀਆਂ ਲੋਕ ਸਭਾ ਚੋਣਾਂ ਤਾਂ ਕਾਂਗਰਸ ਤੇ ਅਕਾਲੀ ਦਲ ਨੇ ਮਿਲ ਕੇ ਲੜੀਆਂ ਸਨ। ਹਾਂਜੀ, ਬਿਲਕੁਲ। ਪਰ 1980ਵਿਆਂ ਦੇ ਘਟਨਾਕ੍ਰਮ ਅਤੇ 1984 ਚ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਤੇ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਕਤਲੇਆਮ ਨੇ ਦੋਵਾਂ ਪਾਰਟੀਆਂ 'ਚ ਅਜਿਹਾ ਪਾੜਾ ਪਾ ਦਿੱਤਾ ਕਿ ਜਿਸ ਨੂੰ ਮੇਟਿਆ ਨਹੀਂ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਦੀ ਇੱਕ ਵੱਡੀ ਗਿਣਤੀ ਕਾਂਗਰਸ ਦੇ ਸਭ ਧਾਰਮਿਕ ਫਿਰਕਿਆਂ ਨੂੰ ਨਾਲ ਲੈ ਕੇ ਚੱਲਣ ਦੇ ਸਿਆਸੀ ਪ੍ਰੋਗਰਾਮ 'ਚ ਯਕੀਨ ਰੱਖਦੀ ਕਾਂਗਰਸ ਨੂੰ ਵੋਟਾਂ ਪਾਉਂਦੀ ਰਹੀ ਹੈ। ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਵੋਟਾਂ ਕੁਝ ਸਿੱਖਾਂ ਨੇ ਕਾਂਗਰਸ ਨੂੰ ਪਾਈਆਂ। ਪਰ ਇਸ ਦੇ ਬਾਵਜੂਦ ਕਾਂਗਰਸ ਭਾਵਨਾਤਮਕ ਪੱਧਰ ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੀ। ਬਿਲਕੁਲ ਸਹੀ ਹੈ ਜੀ। ਪਰ ਇਹਦਾ ਮਤਲਬ ਇਹ ਨਹੀਂ ਕਿ ਕਾਂਗਰਸ ਕਦੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਜਮਾਤ ਬਣ ਜੂਗੀ। ਨਹੀਂ, ਬਿਲਕੁਲ ਸਹੀ। ਇੱਥੇ ਉਹ ਕਹਿੰਦੇ ਫਿਰ ਇੱਥੇ ਇਹ ਪ੍ਰਸ਼ਨ ਹੈ ਕਿ ਕੀ ਆਮ ਆਦਮੀ ਪਾਰਟੀ ਅਜਿਹਾ ਕਰ ਸਕਦੀ ਹੈ? ਕਈ ਸਿਆਸੀ ਮਾਹਿਰਾਂ ਦਾ ਖਿਆਲ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਬਣਨ ਦੀ ਸਮਰੱਥਾ ਹੈ, ਬਸ਼ਰਤੇ ਇਸ ਪੱਧਰ ਤੇ ਇਹ ਅਕਾਲੀ ਦਲ ਦਾ ਬਦਲ ਬਣ ਜਾਵੇ। ਪਰ ਜੇ ਇਹ ਪੰਜਾਬ ਵਿੱਚ ਅਜਿਹਾ ਅਕਸ ਬਣਾ ਸਕੇ ਕਿ ਉਹ ਆਪਣੀ ਆਜ਼ਾਦਾਨਾ ਹੋਂਦ ਹੈ, ਪਹਿਲਾਂ ਉਹੀ ਤਾਂ ਸਾਬਤ ਕਰਨ ਕਿ ਉਹ ਪੰਜਾਬ ਦੇ ਨੇ। ਔਖਾ ਬਹੁਤ ਹੈ। ਜਿੱਥੋਂ ਤੱਕ ਸਿੱਖਾਂ ਦੀ ਭਾਵਨਾਤਮਕ ਪ੍ਰਤੀਨਿਧਤਾ ਦਾ ਸਵਾਲ ਹੈ, ਉੱਥੇ ਆਪ ਨੂੰ ਵੀ ਉਹਨਾਂ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਜਿਨ੍ਹਾਂ ਦੀ ਨੌਇਤ ਕਾਂਗਰਸ ਨੂੰ ਦਰਪੇਸ਼ ਸਮੱਸਿਆਵਾਂ ਨਾਲ ਮਿਲਦੀ ਹੈ। ਅਜਿਹੇ ਹਾਲਾਤ ਵਿੱਚ ਪ੍ਰਤੱਖ ਹੈ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ। ਫਿਰ ਉਹ ਇੱਥੇ ਲਿਆ ਕੇ ਗੱਲ ਕਹਿੰਦੇ ਨੇ ਕਿ ਇਹਦਾ ਮਤਲਬ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ। ਕੀ ਸ਼੍ਰੋਮਣੀ ਅਕਾਲੀ ਦਲ ਫਿਰ ਮਜ਼ਬੂਤ ਹੋ ਸਕਦਾ? ਇਸ ਦਾ ਜਵਾਬ ਇਹ ਹੈ ਕਿ ਜੇ ਪਾਰਟੀ ਕੁਝ ਕਦਮ ਚੁੱਕੇ, ਉਹ ਲਗਾਤਾਰ ਹੋ ਰਹੇ ਨਿਘਾਰ ਨੂੰ ਠੱਲ ਪਾ ਸਕਦੀ ਹੈ। ਇਹ ਕਦਮ ਹਨ ਪਾਰਟੀ ਦਾ ਜਮਹੂਰੀਕਰਨ, ਆਪ ਗਵਾ ਚੁੱਕੀ ਲੀਡਰਸ਼ਿਪ ਨੂੰ ਆਪਣੇ ਆਪ ਨੂੰ ਲੀਡਰਸ਼ਿਪ ਪੋਜੀਸ਼ਨ ਤੋਂ ਲਾਂਭੇ ਕਰਕੇ ਅਜਿਹੇ ਸਿੱਖ ਨੌਜਵਾਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਜਿਹੜੇ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਲੋਕਾਂ ਲਈ ਕੰਮ ਕਰਨ ਦੀ ਸਮਰੱਥਾ ਰੱਖਦੇ ਹੋਣ, ਜਿਹੜੇ ਪੰਜਾਬ ਦੇ ਦਿਹਾਤੀ ਲੋਕਾਂ, ਕਿਸਾਨਾਂ ਤੇ ਦਲਿਤਾਂ ਦੇ ਹੱਕ ਵਿੱਚ ਆਵਾਜ਼ ਉਠਾਉਣ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਰਸਤੇ ਤੇ ਚੱਲਣ ਤੇ ਯਕੀਨ ਰੱਖਦੇ ਹੋਣ, ਜਿਨ੍ਹਾਂ ਦੇ ਮਨ ਧਨ ਤੇ ਸੱਤਾ ਦੇ ਲਾਲਚ ਵਿੱਚ ਗਰਸੇ ਹੋਏ ਨਾ ਹੋਣ। ਜੀ ਬਿਲਕੁਲ ਸਹੀ ਹੈ। ਮੈਂ ਹੁਣ ਬਹੁਤ ਕੁਝ ਕਹਿਣ ਨੂੰ ਬਚਿਆ ਹੀ ਨਹੀਂ ਗਿਆ ਸ਼ਰਮਾ ਜੀ। ਤੁਸੀਂ ਜਿੱਦਣ ਦੇ ਆਪਾਂ ਚਰਚਾ ਕਰ ਰਹੇ ਹਾਂ ਅਕਾਲੀ ਦਲ ਦੇ ਸੰਕਟ ਨੂੰ ਲੈ ਕੇ, ਤੁਸੀਂ ਇਹ ਗੱਲ ਹਮੇਸ਼ਾ ਜ਼ੋਰ ਦੇ ਕਹੀ ਹੈ ਕਿ ਅਕਾਲੀ ਦਲ ਜਾਂ ਖੇਤਰੀ ਪਾਰਟੀ ਕੋਈ ਵੀ ਸਰਵਾਈਵ ਹੋ ਸਕਦਾ ਬਸ਼ਰਤੇ ਉਹ ਰਾਜ ਨੂੰ ਪਰਨਾਈ ਹੋਵੇ, ਖੇਤਰ ਨੂੰ ਪਰਨਾਈ ਹੋਵੇ। ਖੇਤਰੀ ਪਾਰਟੀ ਦਾ ਤਾਂ ਮਤਲਬ ਹੀ ਹੈ ਨਾ ਕਿ ਖੇਤਰੀ ਲੋਕਾਂ ਦੀ ਨੁਮਾਇੰਦਗੀ।
ਆਪਾਂ ਜਿੱਦੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਜਿੱਦੇ ਆਪਾਂ ਗੱਲ ਕਰਦੇ ਸੀ ਐਨਡੀਏ ਨੂੰ ਸਮਰਥਨ ਦੇਣ ਦੇ ਮਾਮਲੇ ਦੇ ਵਿੱਚ ਚੰਦਰਬਾਬੂ ਨਾਇਡੂ ਦੀ ਪਾਰਟੀ ਦੇ ਤੁਸੀਂ ਜ਼ਿਕਰ ਕੀਤਾ, ਉਹ ਕਹਿੰਦੇ ਕਿ ਤੁਸੀਂ ਕਿਹਾ ਸੀਗਾ ਕਿ ਉਹਨਾਂ ਨੇ ਦਰਜਾ ਮੰਗ ਲਿਆ ਕਿਉਂਕਿ ਉੱਥੇ ਉਹਨਾਂ ਦੀ ਪੋਲਿਟਿਕਸ ਹੈ ਇਹ ਕਿ ਆਪਣੇ ਖੇਤਰ ਦੇ ਲੋਕਾਂ ਦੀ ਮੰਗ ਤੋਂ ਭਾਵਨਾ ਤੋਂ ਉਹ ਬਾਹਰ ਨਹੀਂ ਜਾ ਸਕਦੇ, ਉਹਨਾਂ ਨੂੰ ਉਹ ਖਿੱਤਾਵਾਦੀ ਕਹਿ ਲਓ, ਇਲਾਕਾਵਾਦੀ, ਉਹ ਪੋਲਿਟਿਕਸ ਕਰਨੀ ਪੈਂਦੀ ਹੈ ਭਾਵੇਂ ਉਹਨਾਂ ਦਾ ਕੇਂਦਰ ਦੇ ਵਿੱਚ ਗੱਠ ਜੋੜਾ, ਤਾਂ ਉਹਨਾਂ ਨੇ ਕਰ ਲਿਆ। ਪਰ ਸਾਡੇ ਕੋਲੇ ਸਮਾਂ ਸੀ, ਅਸੀਂ ਬਿਨਾਂ ਸ਼ਰਤ ਸਮਰਥਨ ਦੇਤਾ। ਇਹ ਤਾਂ ਲਿਖਿਆ ਹੋਇਆ ਰਿਕਾਰਡ ਦਾ ਹਿੱਸਾ ਹੈਗਾ ਇਹ ਤਾਂ। ਅਸੀਂ ਪੰਜਾਬ ਲਈ ਕੁਝ ਮੰਗਣ ਦੀ ਬਜਾਏ ਆਪਣੇ ਘਰਦਿਆਂ ਲਈ ਮੰਗਦੇ, ਘਰਦਿਆਂ ਲਈ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਇਹ ਵੀ ਕਹਿ ਸਕਦੇ ਹਾਂ। ਔਰ ਦੇਖੋ ਸ਼ਰਮਾ ਜੀ, ਗੱਲ ਅਸਲ ਦੇ ਵਿੱਚ ਇੱਥੇ ਆ ਕੇ ਮੁੱਕਦੀ ਹੈ ਕਿ ਜਿਹੜੀ ਵੀ ਨਵੀਂ ਪਾਰਟੀ ਆਊਗੀ ਜਾਂ ਉਹ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਪੰਥਕ ਹੋਵੇ, ਗੁਰੂ ਨਾਨਕ ਜੀ ਦੇ ਉਪਦੇਸ਼ ਤੇ ਚੱਲਣ ਵਾਲੀ ਹੋਵੇ, ਕਿਸਾਨਾਂ ਨੂੰ ਨਾਲ ਲੈ ਕੇ ਚੱਲਣ ਵਾਲੀ, ਮਜ਼ਦੂਰਾਂ ਨੂੰ ਨਾਲ ਲੈ ਕੇ, ਇਹ ਪੁਰਾਣਾ ਹੀ ਮਹਾਂਦਰਾ ਅਕਾਲੀ ਦਲ ਦਾ ਇਹੀ ਹੁੰਦਾ ਸੀ ਅਸਲ ਦੇ ਵਿੱਚ ਇਹ ਸਾਰਾ। ਤੇ ਜਿਹੜੀ ਗੱਲ ਸਿੱਖਾਂ ਨੇ ਕਾਂਗਰਸ ਦੀ ਗੱਲ ਆ ਵੀ ਉਹਨਾਂ ਨੇ 3 ਵਾਰੀ ਕਈ ਲੋਕ ਕਹਿ ਦਿੰਦੇ ਨੇ ਕਿ ਸਰਕਾਰ ਬਣਾਈ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ, ਉਹ ਇੱਕ ਸਰਕਾਰ ਦੇ ਤੌਰ ਤੇ ਤਾਂ ਜ਼ਰੂਰ ਕਾਂਗਰਸ ਹੋਣ ਦੇ ਵਿੱਚ ਆਈ ਹੈ, ਪਰ ਲੋਕ ਮਨਾਂ ਦੇ ਵਿੱਚ ਉਹ ਹਾਲੇ ਤੱਕ ਚੀਜ਼ਾਂ ਨਹੀਂ ਬਰਕਰਾਰ ਹੋਈਆਂ। ਠੀਕ ਹੈ, ਹਾਂਜੀ, ਵੋਟਾਂ ਨੂੰ ਤੁਸੀਂ ਭਾਵਨਾਤਮਕ ਰੂਪ ਦੇ ਨਾਲ ਨਹੀਂ ਤੁਸੀਂ ਜੋੜ ਕੇ ਦੇਖ ਸਕਦੇ। ਕਾਂਗਰਸ ਉਹ ਬਦਲ ਨਹੀਂ ਬਣ ਸਕਦੀ ਜੋ ਬਦਲ ਅਕਾਲੀ ਦਲ ਬਣ। ਹਾਂਜੀ ਹਾਂਜੀ, ਇੱਕ ਐਮਐਲਏ ਚੁਣਨਾ ਤੇ ਇੱਕ ਬੰਦਾ ਕੋਈ ਇਹ ਕਵੇ ਕਿ ਹਾਂ ਬਈ ਮੈਂ ਪੰਥ ਦੀ ਗੱਲ ਕਰਦਾ ਜਾਂ ਮੈਨੂੰ ਤੁਸੀਂ ਕਹੋ, ਉਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਮੇਰੇ ਖਿਆਲ ਉਹਨਾਂ ਨੂੰ ਰਲ ਗੱਡ ਨਹੀਂ ਕਰ ਸਕਦੇ ਆਪਾਂ ਜੀ। ਤੇ ਆਪਾਂ ਇਸੇ ਹੀ ਅਕਾਲੀ ਦਲ ਦੇ ਸੰਕਟ ਨੂੰ ਇੱਕ ਹੋਰ ਪਰਤ ਤੋਂ, ਇੱਕ ਹੋਰ ਪੱਖ ਤੋਂ ਜਾਣਨ ਦੀ ਕੋਸ਼ਿਸ਼ ਕਰੀਏ, ਥੋੜਾ ਹੋਰ ਇਹਨੂੰ ਖੰਗਾਲਣ ਦੀ ਕੋਸ਼ਿਸ਼ ਕਰੀਏ। ਸ਼੍ਰੋਮਣੀ ਅਕਾਲੀ ਦਲ ਦੇ ਕਹਿੰਦੇ ਨਿਘਾਰ ਦਾ ਜੇ ਕੋਈ ਸੁਪਰੀਮ ਕਾਰਨ ਆ ਤੇ ਉਹ ਹੈ ਪਰਿਵਾਰ ਦਾ ਸ਼੍ਰੋਮਣੀ ਹੋਣਾ। ਬਿਲਕੁਲ, ਇਹ ਇੱਕ ਵੱਡਾ ਸਵਾਲ ਹੈ ਔਰ ਮੈਂ ਇਸੇ ਲੇਖ ਚੋਂ ਇਹਦਾ ਜਵਾਬ ਵੀ ਲੱਭ ਰਿਹਾ ਸੀਗਾ। ਜੀ ਜੀ, ਮਤਲਬ ਲੇਖ ਤਾਂ ਬਹੁਤ ਵੱਡਾ ਹੈ ਔਰ ਪੂਰਾ ਪੜ੍ਹਨਾ ਚਾਹੀਦਾ ਸਾਨੂੰ ਸਾਰੇ ਪੰਜਾਬੀਆਂ ਨੂੰ, ਮੈਨੂੰ ਲੱਗਦਾ ਹੈ ਨਾ। ਪਰ ਮੈਂ ਉਸੇ ਅੰਸ਼ ਚੋਂ ਤੁਹਾਡੇ ਸਵਾਲ ਦਾ ਜਵਾਬ ਵੀ ਲੱਭਦਾ ਕਿ ਬਿਲਕੁਲ ਅਕਾਲੀ ਦਲ ਦੇ ਵੱਡੇ ਨਿਘਾਰ ਦਾ ਕਾਰਨ ਇਹ ਵੀ ਹੈ ਕਿ ਪਰਿਵਾਰਵਾਦ ਬਹੁਤ ਹਾਵੀ ਹੋ ਗਿਆ। ਔਰ ਇਹ ਇਕੱਲੇ ਬਾਦਲ ਟੱਬਰ ਤੇ ਨਹੀਂ ਹੋਇਆ ਜੀ। ਆ ਸਾਰੇ ਜਿਹੜੇ ਅੱਜ ਸੱਚੇ ਸੁੱਚੇ ਹੋਣ ਨੂੰ ਫਿਰਦੇ ਨੇ, ਚਾਹੇ ਉਹ ਢੀਂਡਸਾ ਦਾ ਟੱਬਰ ਹੈ, ਚਾਹੇ ਚੰਦੂਮਾਜਰਾ ਦਾ ਟੱਬਰ ਹੈ, ਚਾਹੇ ਬਰਨਾਲਿਆਂ ਦਾ ਟੱਬਰ ਹੈ ਨਾ, ਚਾਹੇ ਬੀਬੀ ਜਗੀਰ ਕੌਰ ਹੋਰੀ ਨੇ, ਚਾਹੇ ਮਲੂਕੇ ਹੋਰੀ ਨੇ, ਸਾਰੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਂਦੇ ਰਹੇ ਨੇ। ਜੀ ਜੀ ਬਿਲਕੁਲ, ਸਾਰੇ ਪਰਿਵਾਰਵਾਦ ਵਾਲੇ ਨੇ। ਹਾਂ, ਸਵਰਾਜਵੀਰ ਹੋਰ ਇਸੇ ਸਵਾਲਾਂ ਦਾ ਜਵਾਬ ਦਿੰਦੇ ਅੱਗੇ ਵੀ ਲਿਖਦੇ ਨੇ ਕਿ ਅਕਾਲੀ ਦਲ ਅਜੇ ਵੀ ਇੱਕ ਖੇਤਰੀ ਪਾਰਟੀ ਵਜੋਂ ਨਿਖਰ ਸਕਦਾ ਹੈ ਜੀ। ਇਸ ਕੋਲ ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਦਾ ਲੰਬਰਦਾਰ ਬਣਨ ਦੀ ਸਮਰੱਥਾ ਹੈ ਜੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੇ ਅਤੇ ਮੰਡੀ ਦੇ ਰਸਤਿਆਂ ਵਿੱਚ ਪਿਸ ਰਹੀ ਪੰਜਾਬ ਦੀ ਕਿਸਾਨੀ ਦੀ ਆਵਾਜ਼ ਬਣ ਕੇ ਉੱਭਰੇ। ਦਬੇ ਕੁਚਲੇ ਲੋਕਾਂ, ਦਲਤਾਂ ਤੇ ਦਮਤਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਲੋਕਾਂ ਦਾ ਦਲ ਬਣੇ, ਪੰਜਾਬ ਦੀ ਲੁਕਾਈ ਦੀ ਹੂਕ ਬਣੇ। ਪਰ ਅਕਾਲੀ ਦਲ ਨੇ ਆਪਣਾ ਸ਼ਾਨਦਾਰ ਇਤਿਹਾਸਕ ਪਿਛੋਕੜ ਵੱਲ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਫੜ ਲਿਆ। ਇਸ ਕਾਰਨ ਉਹ ਸਿਆਸੀ ਤਵਾਜ਼ਨ ਜੋ ਦਲ ਦੇ ਜ਼ਮੀਨੀ ਪੱਧਰ ਦੇ ਕਾਰਕੁਨਾਂ ਨੂੰ ਮਿਲਦੇ ਮਹੱਤਵ ਅਤੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਸਰਕਾਰ ਦੀ ਬਾਗਡੋਰ ਵੱਖ-ਵੱਖ ਸ਼ਖਸੀਅਤਾਂ ਦੇ ਹੱਥ ਵਿੱਚ ਹੋਣ ਨਾਲ ਬਣਿਆ ਹੋਇਆ ਸੀ, ਉਹ ਵਿਗੜ ਗਿਆ। ਉਹ ਕਹਿੰਦੇ ਇੱਕ ਤਵਾਜ਼ਨ ਹੁੰਦਾ ਹੈ ਕਿ ਸਿਆਸੀ ਤਵਾਜ਼ਨ ਤੌਰ ਤੇ ਕਿ ਜ਼ਮੀਨੀ ਪੱਧਰ ਤੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਉੱਥੇ ਮਾਨਤਾ ਮਿਲੂਗੀ, ਸ਼੍ਰੋਮਣੀ ਕਮੇਟੀ ਦੇ ਕਾਰਕੁਨਾਂ ਨੂੰ ਧਰਮ ਵਾਲੇ ਕੰਮ 'ਚ ਮਾਨਤਾ ਮਿਲੂਗੀ, ਅਕਾਲੀ ਦਲ ਦੀ ਪਾਰਟੀ ਦੇ ਤੌਰ ਦੇ ਉੱਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਪਾਰਟੀ ਪੱਧਰ ਤੇ ਮਤਲਬ ਮਾਨਤਾ ਮਿਲੂਗਾ, ਤੇ ਸਰਕਾਰ ਦਾ ਕੰਮ ਚਲਾਉਣ ਵਾਲੀਆਂ ਸ਼ਖਸੀਅਤਾਂ ਹੋਰ ਹੋਣਗੀਆਂ। ਤੇ ਜਦੋਂ ਇਹ ਤੁਸੀਂ ਵੰਡ ਬਰਾਬਰ ਕਰਕੇ ਰੱਖੋਗੇ ਤਾਂ ਦਿੱਕਤ ਨਹੀਂ ਆਊਗੀ। ਜਦੋਂ ਸਾਰਾ ਕੁਝ ਤੁਸੀਂ ਕਹੋਗੇ ਇੱਕੋ ਕੰਟਰੋਲ 'ਚ ਹੋਵੇ, ਇੱਕੋ ਟੱਬਰ ਕੋਲ ਹੋਵੇ, ਇੱਕੋ ਵਿਅਕਤੀ ਕੋਲ, ਫਿਰ ਦਿੱਕਤ ਆਉਂਦੀ ਹੈ। ਸੋ ਕਹਿੰਦੇ ਕਿ ਜਦ ਬਾਗਡੋਰ ਵੱਖ-ਵੱਖ ਸ਼ਖਸੀਅਤਾਂ ਦੇ ਹੱਥ ਵਿੱਚ ਹੋਣ ਨਾਲ ਬਣਿਆ ਸੀ, ਉਹ ਤਵਾਜ਼ਨ ਵਿਗੜ ਗਿਆ। ਤੇ ਇੱਥੋਂ ਹੀ ਉਹ ਫਿਰ ਸਵਾਲ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰ ਸ਼੍ਰੋਮਣੀ ਹੋ ਗਿਆ। ਇਹ ਨਿਘਾਰ ਦਾ ਕਾਰਨ ਹੈ ਜੀ। ਉਪਰੋਕਤ ਵਰਤਾਰਿਆਂ ਕਾਰਨ ਅਕਾਲੀ ਦਲ ਦਾ ਭੋ-ਮੁਖੀ ਕਿਰਦਾਰ ਲੋਪ ਹੋ ਗਿਆ ਜੀ ਜੀ। ਇਸ ਦੇ ਆਗੂਆਂ ਦੀ ਦਿੱਖ ਹੁਣ ਨਵੇਂ ਬਣੇ ਲਾਲਚੀ ਸਰਮਾਏਦਾਰਾਂ ਵਾਲੀ ਹੈ। ਇਸ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ। ਲੋਕਾਂ ਨੂੰ ਯਾਦ ਹੈ ਕਿ 21ਵੀਂ ਸਦੀ ਵਿੱਚ ਇਸ ਦੇ 10 ਸਾਲਾਂ ਦੇ ਰਾਜ ਵਿੱਚ ਪੰਜਾਬ ਨਸ਼ਿਆਂ ਦੇ ਥਾਈ ਹੀਣੇ ਸਮੁੰਦਰ ਵਿੱਚ ਡੁੱਬ ਗਿਆ। ਰਿਸ਼ਵਤਖੋਰੀ ਸਿਖਰਾਂ ਤੇ ਪਹੁੰਚੀ, ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰਦੇ ਰਹੇ, ਪਰ ਆਪਣੇ ਆਪ ਨੂੰ ਕਿਸਾਨੀ ਦੀ ਪੱਤ ਰੱਖਣ ਵਾਲੀ ਪਾਰਟੀ ਕਹਾਉਣ ਵਾਲੇ ਇਸ ਦਲ ਦੇ ਆਗੂ ਜਾਤੀ ਲਾਲਸਾਂ ਦੀਆਂ ਹੱਦਾਂ ਵਿੱਚ ਘਿਰ ਕੇ ਰਹਿ ਗਏ। ਉਹਨਾਂ ਨੂੰ ਗਰੀਬ ਗਰੂਬਿਆਂ ਦੀ ਆਵਾਜ਼ ਸੁਣਨੀ ਬੰਦ ਹੋ ਗਈ ਸੀ। ਉਹ ਆਗੂ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਜਥੇਦਾਰ ਕਹਿ ਕੇ ਪਿਆਰਿਆ ਸੀ, ਵੱਡੀਆਂ ਵੱਡੀਆਂ ਕਾਰਾਂ, ਕੋਠੀਆਂ ਤੇ ਕਾਰੋਬਾਰਾਂ ਦੇ ਕੈਦੀ ਬਣ ਕੇ ਰਹਿ ਗਏ। ਅਕਾਲੀ ਦਲ ਦੇ ਪਤਨ ਦੀ ਕਹਾਣੀ ਇੱਕ ਤਰ੍ਹਾਂ ਨਾਲ ਪੰਜਾਬ ਦੇ ਸਿਆਸੀ ਸੱਭਿਆਚਾਰ ਦੇ ਪਤਨ ਦੀ ਕਹਾਣੀ ਵੀ ਹੈ ਜੀ ਜੀ। ਉਹ ਕਹਿੰਦੇ ਅਕਾਲੀ ਦਲ ਦਾ ਪਤਨ ਹੋਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਸਿਆਸੀ ਸੱਭਿਆਚਾਰ ਦਾ ਪਤਨ ਹੋਣਾ ਹੈ। ਪੰਜਾਬ ਦੇ ਲੋਕ ਇਸ ਪਾਰਟੀ ਚੋਂ ਇਸਦੇ ਸ਼ਾਨਦਾਰ ਇਤਿਹਾਸਕ ਵਿਰਸੇ ਦੇ ਨਿਸ਼ਾਨ ਲੱਭਣਾ ਚਾਹੁੰਦੇ ਹਨ ਜੀ ਜੀ, ਪਰ ਇਹ ਨਿਸ਼ਾਨ ਕਿਤੇ ਨਜ਼ਰ ਨਹੀਂ ਆਉਂਦੇ। ਇਹ ਇੱਕ ਕਿੱਡਾ ਵੱਡਾ ਵਿਰੋਧਾਭਾਸ ਹੈ ਕਿ ਉਹ ਪਾਰਟੀ ਜਿਸ ਬਾਰੇ ਸੋਹਣ ਸਿੰਘ ਜੋਸ਼ ਨੇ ਲਿਖਿਆ ਸੀ
ਕਿ ਇਸ ਦੀ ਬੁਨਿਆਦ ਆਮ ਕਿਸਾਨ ਤੇ ਗਰੀਬ ਪਿੰਡੂ ਲੋਕ ਸਨ। ਅੱਜ ਉਹਨਾਂ ਲੋਕਾਂ ਤੋਂ ਵੀ ਬੇਗਾਨੀ ਹੋਈ ਖੜੀ ਹੈ ਜੀ। ਅਕਾਲੀ ਦਲ ਇਸ ਬੇਗਾਨਗੀ ਤੋਂ ਮੁਕਤ ਹੋਣ ਲਈ ਛਟਪਟਾ ਰਿਹਾ ਹੈ, ਪਰ ਇਹ ਕੰਮ ਆਸਾਨ ਨਹੀਂ। ਪਾਰਟੀ ਲਈ ਇਹ ਸਮਾਂ ਅਜਿਹੇ ਮਹਾਸੰਕਟ ਦਾ ਸਮਾਂ ਹੈ ਜਿਹੋ ਜਿਹਾ ਇਸਨੇ ਆਪਣੇ ਹੁਣ ਤੱਕ ਦੇ ਇਤਿਹਾਸ ਵਿੱਚ ਪਹਿਲਾਂ ਕਦੀ ਨਹੀਂ ਦੇਖਿਆ ਸੀ। ਉਹ ਆਪਣੀ ਗੱਲ ਸਮੇਟਦਿਆਂ, ਸਵਰਾਜਵੀਰ ਹੋਰੀ ਇਸ ਪਹਿਲੂ ਨੂੰ ਸਮੇਟਦਿਆਂ, ਸਾਰੇ ਪਰਤਾਂ ਪਰੋਲਦਿਆਂ ਸਮੇਟ ਕੇ ਗੱਲ ਕਹਿੰਦੇ ਆ ਕਿ ਅਕਾਲੀਆਂ ਦੁਆਰਾ ਕੀਤੇ ਗਏ ਐਮਰਜੈਂਸੀ ਦੇ ਵਿਰੋਧ ਬਾਰੇ ਵਿਜੇ ਲక్ష్ਮੀ ਪੰਡਤ ਨੇ ਕੁਝ ਇਸ ਤਰ੍ਹਾਂ ਲਿਖਿਆ। ਅੱਜ ਕੱਲ ਭਾਰਤੀ ਸਿਆਸਤ ਦੇ ਵਿੱਚ ਵੀ, ਫਿਲਮੀ ਪੱਧਰ ਤੇ ਵੀ, ਸੰਸਦ ਦੇ ਵਿੱਚ ਵੀ, ਸੱਤਾਧਾਰੀ ਪਾਰਟੀ 'ਚ ਵੀ ਐਮਰਜੈਂਸੀ ਦੀ ਬਹੁਤ ਚਰਚਾ ਮੁੜ ਕੇ ਹਾਂਜੀ ਹੋਈ ਆ। ਔਰ ਉਹ ਭਾਜਪਾ ਚਰਚਾ ਕਰ ਰਹੀ ਹੈ ਜਿਹੜੀ ਐਮਰਜੈਂਸੀ ਦਾ ਸਮਰਥਨ ਕਰ ਰਹੀ ਸੀ ਕਾਂਗਰਸ ਨੂੰ, ਜਿਹੜੀ ਇੰਦਰਾ ਗਾਂਧੀ ਦੀ ਪਿੱਠ ਥੱਪੜ ਰਹੀ ਸੀ ਉਸ ਸਮੇਂ। ਅਕਾਲੀਆਂ ਦੁਆਰਾ ਕੀਤੇ ਗਏ ਐਮਰਜੈਂਸੀ ਦੇ ਵਿਰੋਧ ਬਾਰੇ ਵਿਜੇ ਲక్ష్ਮੀ ਪੰਡਤ, ਇੰਦਰਾ ਗਾਂਧੀ ਦੀ ਭੂਆ, ਨੇ ਕੁਝ ਇਸ ਤਰ੍ਹਾਂ ਲਿਖਿਆ ਸੀ। ਪੰਜਾਬ ਜਿਹੜਾ ਹਮੇਸ਼ਾ ਦਮਨ ਵਿਰੁੱਧ ਸੰਘਰਸ਼ ਦੀ ਅਗਵਾਈ ਕਰਦਾ ਰਿਹਾ ਨੇ ਐਮਰਜੈਂਸੀ ਦੌਰਾਨ ਵੀ ਮੋਹਰੀ ਭੂਮਿਕਾ ਨਿਭਾਈ ਹੈ। ਇਹ ਸਿਰਫ ਪੰਜਾਬ ਅਤੇ ਇਕੱਲੇ ਪੰਜਾਬ ਵਿੱਚ ਹੀ ਹੋਇਆ ਜੀ ਕਿ ਐਮਰਜੈਂਸੀ ਦਾ ਇੰਨੇ ਵੱਡੇ ਪੱਧਰ ਤੇ ਜਥੇਬੰਦ ਹੋ ਕੇ ਵਿਰੋਧ ਕੀਤਾ ਗਿਆ ਹੋਵੇ। ਇਹ ਸਿਹਰਾ ਅਕਾਲੀ ਦਲ ਨੂੰ ਜਾਂਦਾ ਹੈ ਉਸ ਸਮੇਂ ਦਾ। ਪੰਜਾਬ ਦੇ ਲੋਕ ਅਕਾਲੀ ਦਲ ਚੋਂ ਇਸ ਦੇ ਸ਼ਾਨਦਾਰ ਇਤਿਹਾਸਕ ਵਿਰਸੇ ਦੇ ਨਿਸ਼ਾਨ ਲੱਭਣਾ ਚਾਹੁੰਦੇ ਹਨ, ਪਰ ਇਹ ਨਿਸ਼ਾਨ ਕਿਤੇ ਨਜ਼ਰ ਨਹੀਂ ਆਉਂਦੇ। ਅਕਾਲੀ ਦਲ ਵਿੱਚ ਪਹਿਲਾਂ ਵੀ ਕਈ ਵਾਰ ਫੁੱਟ ਪਈ ਹੈ, ਪਰ ਉਹ ਫੁੱਟ ਆਗੂਆਂ ਦੀ ਆਪਸੀ ਲੜਾਈ ਕਾਰਨ ਹੁੰਦੀ ਸੀ। ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵੱਧ ਰਹੀ ਬੇਗਾਨਗੀ ਕਾਰਨ ਉਪਜਿਆ ਹੈ। ਸਵਰਾਜਵੀਰ ਹੋਰੀ ਲਿਖ ਕੇ ਇਹ ਗੱਲ ਨੂੰ ਹੁਣ ਸਵਾਲ ਵੀ ਪਾਤਾ, ਜਵਾਬ ਵੀ ਦੇਤਾ, ਅਕਾਲੀ ਦਲ ਦਾ ਇਤਿਹਾਸ ਵੀ ਸਮਝਾਤਾ ਤੇ ਮੌਜੂਦਾ ਦੌਰ ਦਾ ਸੰਕਟ ਵੀ ਦੱਸਤਾ ਤੇ ਅਕਾਲੀ ਦਲ ਦੇ ਅੱਜ ਦੇ ਲੀਡਰਾਂ ਦੀ ਪਰਿਭਾਸ਼ਾ ਵੀ ਦੇਤੀ ਤੇ ਉਹਨਾਂ ਨੂੰ ਰਾਹ ਵੀ ਦੱਸਤਾ ਕਿ ਜੇ ਮੁੜਨਾ ਤਾਂ ਆ ਰਾਏ ਪਿੱਛੇ ਵਾਪਸ ਆਉਣ ਦਾ। ਜੀ ਬਿਲਕੁਲ, ਇਹੀ ਤਾਂ ਇੱਕ ਚੰਗੀ ਲੇਖਣੀ ਦੇ ਉਹ ਹਰ ਕਸੌਟੀ ਤੇ ਖਰੀ ਉਤਰਦੀ ਹੈ, ਉਹ ਪੜਚੋਲ ਦੀ ਕਸੌਟੀ ਤੇ ਵੀ ਖਰੀ ਉਤਰਦੀ ਹੈ। ਚੰਗੀ ਲੇਖਣੀ ਦਾ ਮਿਆਰ ਹੀ ਇਹ ਹੈ ਕਿ ਉਹਦੇ ਚ ਫੈਕਟ। ਮੈਨੂੰ ਲੱਗਦਾ ਕਿ ਟੀਵੀ ਅਦਾਰੇ ਇਹਨਾਂ ਆਰਟੀਕਲਾਂ ਦੇ ਉੱਤੇ ਕਦੇ ਨਜ਼ਰਸਾਨੀ ਨਹੀਂ ਕਰਦੇ। ਮੈਨੂੰ ਨਹੀਂ ਲੱਗਦਾ ਕਦੇ ਕੋਈ ਅਦਾਰਾ ਏਦਾਂ ਚਰਚਾ ਕਰਦਾ ਹੋਊ ਜਿਵੇਂ ਆਪਾਂ ਇੱਕ ਆਰਟੀਕਲ ਨੂੰ ਲੈ ਕੇ ਨਹੀਂ ਕਰਦੇ। ਹੋਣੀ ਚਾਹੀਦੀ ਹੈ ਚੰਗੀ ਚੀਜ਼ ਨੂੰ ਤੁਸੀਂ ਜਿਸ ਦੇ ਹਵਾਲੇ ਨਾਲ ਉਸ ਸਾਹਮਣੇ ਲਿਆਉਣਾ ਕੀ ਹਰਜ ਹੈ। ਨਕਲ ਮਾਰ ਕੇ, ਚੋਰੀ ਮਾਰ ਕੇ ਕਰੀ ਜਾਣਾ ਤੱਕ ਨਹੀਂ ਜਾਊਗਾ। ਹਾਂਜੀ, ਉਹ ਤਾਂ ਨਹੀਂ। ਦੇਖੋ, ਕ੍ਰੈਡਿਟ ਦੇ ਕੇ ਜੇ ਕਿਸੇ ਤੇ ਚਰਚਾ ਕਰ ਰਹੇ ਹੋ ਆਪਾਂ, ਤਾਂ ਉਹ ਤਾਂ ਕੋਈ ਮਾੜੀ ਗੱਲ ਨਹੀਂ ਆ। ਆਪਾਂ ਤਾਂ ਹਮੇਸ਼ਾ ਹੀ ਵੈਬਸਾਈਟਾਂ ਦਾ ਹਵਾਲਾ, ਆਪਾਂ ਤਾਂ ਹਮੇਸ਼ਾ ਖੋਜੀ ਪੱਤਰਕਾਰਾਂ ਦਾ ਹਵਾਲਾ ਦਿੰਦੇ ਕਿਉਂਕਿ ਉਹਨਾਂ ਦੀ ਕਿਰਤ ਅਸਲ ਦੇ ਵਿੱਚ। ਤੇ ਜਦੋਂ ਤੁਸੀਂ ਕਿਸੇ ਨੂੰ ਉਹਨਾਂ ਦੀ ਮਿਹਨਤ ਹੈ, ਤੇ ਜਦੋਂ ਕਿਸੇ ਦਾ ਤੁਸੀਂ ਉਹਦਾ ਕ੍ਰੈਡਿਟ ਨਹੀਂ ਦੇ ਰਹੇ ਤਾਂ ਤੁਸੀਂ ਕਿਰਤ ਦੀ ਲੁੱਟ ਕਰ ਰਹੇ ਹੋ। ਬੇਸ਼ੱਕ ਤੁਸੀਂ ਕਿਰਤ ਦੀ ਲੁੱਟ ਦੇ ਵਿਰੁੱਧ ਕਿਉਂ ਨਾ ਬੋਲੀ ਜਾਓ, ਪਰ ਇਹ ਦੇਖੋ ਜਿਹੜੀ ਘਟਨਾ ਦੀ ਖਬਰ ਕਰਨਾ, ਕੋਈ ਹਾਦਸੇ ਦੀ ਖਬਰ ਕਰਨਾ, ਕਿਸੇ ਬਿਆਨ ਦੀ ਖਬਰ ਕਰਨਾ, ਇਹ ਤੁਹਾਡੀ ਡਿਊਟੀ ਦਾ ਹਿੱਸਾ ਹੈ। ਬਿਲਕੁਲ। ਪਰ ਜਿਹੜੀ ਇਹ ਖੋਜ ਪੱਤਰਕਾਰੀ ਜਾਂ ਚਿੰਤਕ ਰਿਪੋਰਟ ਕੱਢਣਾ ਜਾਂ ਏਦਾਂ ਦੇ ਗੰਭੀਰ ਆਰਟੀਕਲ ਲਿਖਣਾ, ਇਹ ਤੁਹਾਡੀ ਪੰਜਾਬ ਪ੍ਰਤੀ ਫਿਕਰਮੰਦੀ ਤੇ ਸਮਰਪਣ ਦੀ ਭਾਵਨਾ। ਬਿਲਕੁਲ। ਤੁਹਾਡੀ ਮਾਨਸਿਕ ਤੌਰ ਤੇ, ਮੈਂਟਲੀ ਤੁਹਾਡੀ ਸਮਰੱਥਾ ਕੀ ਹੈ, ਉਹਨੂੰ ਵੀ ਚੀਜ਼ਾਂ ਬਿਆਨ ਕਰਨਾ। ਅਗਲੀ ਖਬਰ ਦੇ ਬਾਰੇ ਵਧੀਆ ਸ਼ਰਮਾ ਜੀ ਗੱਲ ਕਰਕੇ ਆਪਾਂ 21ਵੀਂ ਸਦੀ ਦੇ ਭਾਰਤ ਦੀ ਯੂਪੀ ਦੇ ਵਿੱਚ ਕਹਿੰਦੇ ਦੁਕਾਨਾਂ ਦੇ ਮਾਲਕ ਨੇ ਜਿਹੜੇ, ਉਹਨਾਂ ਦੀ ਨਾਂ ਤੇ ਪਹਿਚਾਣ ਲਿਖਣ ਦੇ ਹੁਕਮ ਹੋ ਚੁੱਕੇ ਨੇ ਜੀ। ਜੀ ਮੈਨੂੰ ਬਹੁਤ ਝਟਕੇ ਵਾਲੀ ਖਬਰ ਲੱਗੀ। ਅਸੀਂ ਉਸ ਯੁੱਗ ਵੱਲ ਨੂੰ ਵਾਪਸ ਪਰਤ ਰਹੇ ਹਾਂ ਜਿਸ ਯੁੱਗ ਚੋਂ ਸਾਡੇ ਸੰਤਾਂ, ਮਹਾਂਪੁਰਸ਼ਾਂ, ਫਕੀਰਾਂ, ਗੁਰੂਆਂ, ਪੀਰਾਂ ਨੇ ਸਾਨੂੰ ਕੱਢਣ ਲਈ ਜੱਦੋ-ਜਹਿਦ ਕੀਤੀ। ਜੀ ਬਿਲਕੁਲ। ਜੋਗੀ ਦੀ ਸਰਕਾਰ ਨੇ ਹੁਕਮ ਚਾੜਿਆ ਕਿ ਜਿੱਥੋਂ ਕਾਵੜ ਲੰਘਣੀ ਹੈ, ਇਹ ਸਾਉਣ ਦਾ ਮਹੀਨਾ ਹੈ, ਸ਼ਿਵ ਜੀ ਦੇ ਪੂਜਨ ਦਾ ਮਹੀਨਾ, ਤੇ ਗੰਗਾ ਤੋਂ ਸ਼ਰਧਾਲੂ ਉਹਨਾਂ ਦੇ ਪਵਿੱਤਰ ਜਲ ਭਰ ਕੇ ਲਿਆ ਕੇ ਸ਼ਿਵ ਜੀ ਦੀ ਪੂਜਾ ਕਰਦੇ ਨੇ। ਸੋ ਉਸ ਮਹੀਨੇ ਦੇ ਹਵਾਲੇ ਨਾਲ ਯੋਗੀ ਸਰਕਾਰ ਨੇ ਹੁਕਮ ਚਾੜਿਆ ਕਿ ਜਿੱਥੋਂ ਕਾਵੜੀਏ ਲੰਘਣਗੇ, ਉੱਥੇ ਰਾਹ ਚ ਉਸ ਰੂਟ ਦੇ ਉੱਤੇ ਜਿੰਨੀਆਂ ਦੁਕਾਨਾਂ ਨੇ, ਉਹਨਾਂ ਦੇ ਉੱਤੇ ਦੁਕਾਨਦਾਰ ਦਾ ਨਾਮ ਤੇ ਉਹਦੀ ਪਹਿਚਾਣ ਲਿਖੀ ਹੋਣੀ ਚਾਹੀਦੀ ਹੈ। ਅੱਛਾ, ਨਾਮ ਤੇ ਪਹਿਚਾਣ ਲਿਖਣ ਦਾ ਮਤਲਬ ਇਹ ਸਿੱਧਾ ਜਿਹਾ ਭਾਜਪਾ ਦਾ, ਯੋਗੀ ਸਰਕਾਰ ਦਾ ਨਿਸ਼ਾਨਾ ਹੈ ਕਿ ਪਤਾ ਲੱਗੇ ਕਿ ਕਿਹੜੀ ਦੁਕਾਨ ਹਿੰਦੂਆਂ ਦੀ ਹੈ, ਕਿਹੜੀ ਮੁਸਲਮਾਨਾਂ ਦੀ ਹੈ, ਕਿਹੜੀ ਸਿੱਖਾਂ ਦੀ ਹੈ, ਕਿਹੜੀ ਕਿਸੇ ਹੋਰ ਜਾਤ ਧਰਮ ਦੀ ਹੈ। ਮਤਲਬ ਨਾਮ ਤੋਂ ਤੁਸੀਂ ਧਰਮ ਲੱਭਣਾ ਚਾਹੁੰਦੇ ਹੋ ਤੇ ਪਹਿਚਾਣ ਸ਼ਬਦ ਤੋਂ ਤੁਸੀਂ ਜਾਤ ਲੱਭਣਾ ਚਾਹੁੰਦੇ ਹੋ। ਜੀ। ਤੇ ਇਹ ਸਿੱਧਾ ਵਰਗ ਵੰਡ ਹੈ ਕਿ ਹਾਂ, ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜੇ ਕਾਵੜੀਏ ਲੰਘਣ ਉਹ ਮੁਸਲਮਾਨਾਂ ਦੀ ਦੁਕਾਨਾਂ ਤੋਂ ਕੁਝ ਨਾ ਖਰੀਦਣ। ਹਾਂਜੀ, ਬਿਲਕੁਲ ਸਹੀ ਹੈ। ਇਹ ਸਿੱਧਾ ਵਰਗ ਵੰਡ ਵਾਲਾ ਪਾਸੇ ਆ, ਤੁਸੀਂ ਇੱਕ ਵੰਡ ਪਾਉਣ ਦੀ ਲਈ ਖਿੱਚ ਰਹੇ ਹੋ। ਅਸਲ 'ਚ ਸਭ ਤੋਂ ਪਹਿਲਾਂ ਯੂਪੀ 'ਚ ਮੁਜ਼ੱਫਰਨਗਰ ਪੁਲਿਸ ਨੇ ਹੁਕਮ ਚਾੜਿਆ। ਠੀਕ ਹੈ ਜੀ।
ਕਿ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਨੂੰ ਆਪਣਾ ਨਾਮ ਲਿਖਣਾ ਪਊਗਾ। ਪੁਲਿਸ ਦਾ ਤਰਕ ਸੀਗਾ ਕਿ ਇਸ ਨਾਲ ਕਾਵੜ ਯਾਤਰੀਆਂ ਨੂੰ ਕਨਫਿਊਜ਼ਨ ਨਹੀਂ ਹੁੰਦਾ, ਮਤਲਬ ਦੁਕਾਨਦਾਰ ਦਾ ਧਰਮ ਪਤਾ ਲੱਗ ਜਾਂਦਾ, ਮਤਲਬ ਸਿੱਧਾ ਥੋੜਾ ਸਪਸ਼ਟ ਹੋ ਗਿਆ। ਉਸ ਤੋਂ ਬਾਅਦ ਇਹ ਹੁਕਮ ਫਿਰ ਯੋਗੀ ਸਰਕਾਰ ਨੇ ਚਾੜਤਾ ਪੂਰੇ ਸੂਬੇ ਦੇ ਵਿੱਚ ਕਿ ਜਿੱਥੋਂ ਕਾਵੜੀਆਂ ਦਾ ਰੂਟ ਤੈਅ ਹੁੰਦਾ ਕਿ ਉੱਥੇ ਇਹ ਸਾਰਾ ਕੁਝ ਹੋਊਗਾ। ਮਾਲਕ ਦਾ ਨਾਮ, ਡਿਟੇਲ ਸ਼ਬਦ ਤੋਂ ਸਮਝ ਆਉਂਦੇ ਕਿ ਤੁਸੀਂ ਉਹਦੇ ਜਾਤ ਤੱਕ ਜਾਣਾ ਚਾਹੁੰਦੇ ਹੋ। ਹਾਂ ਜੀ, ਬਿਲਕੁਲ, ਹੈ ਨਾ, ਧਰਮ ਤੋਂ ਲੈ ਕੇ ਜਾਤ ਤੱਕ ਜਾਣਾ ਚਾਹੁੰਦੇ ਹੋ। ਤੇ ਇਹ ਤੋਂ ਬਾਅਦ ਇਹੀ ਹੁਕਮ ਫਿਰ ਉੱਤਰਾਖੰਡ ਦੀ ਸਰਕਾਰ ਨੇ ਵੀ ਚਾੜਤਾ, ਉਹਨੇ ਵੀ ਹਦਾਇਤ ਕਰਤੀ ਏਦਾਂ ਦੀ, ਹੈ ਨਾ। ਸੋ ਇੱਥੋਂ ਤੁਹਾਡਾ ਪਤਾ ਲੱਗਦਾ। ਇਹਦੇ ਨਾਲ ਇਹ ਵੀ ਲਿਖਿਆ ਕਿ ਇਸ ਤੋਂ ਇਲਾਵਾ ਹਲਾਲ ਸਰਟੀਫਿਕੇਸ਼ਨ ਵਾਲੇ ਪ੍ਰੋਡਕਟ ਵੀ ਵੇਚਣ ਤੇ ਪਾਬੰਦੀ ਰਹੂਗੀ। ਮਤਲਬ ਇਹ ਇੱਕ ਸਾਡੀ ਧਾਰਮਿਕ ਉਹ ਰਹੀ ਹੈ ਕਿ ਹਾਂ ਜਿਹੜੇ ਲੋਕ ਮੀਟ ਮਾਤ ਖਾਂਦੇ ਨੇ, ਉਹ ਮਤਲਬ ਆਪਾਂ ਕਹਿੰਦੇ ਕਿ ਝਟਕੇ ਵਾਲੇ ਨੇ ਜੀ, ਉਹ ਹਲਾਲ ਵਾਲੇ ਨੇ ਜੀ, ਤੁਸੀਂ ਕਹਿੰਦੇ ਹੋ ਕਿ ਉਹ ਮਾਲ ਵੀ ਉਹਨਾਂ ਦੇ ਨਾਲ ਨਹੀਂ ਵੇਚ ਸਕਦੇ। ਸੋ ਇਸ ਤਰ੍ਹਾਂ ਦੀ ਵਰਗ ਵੰਡ ਦੇ ਨਾਲ ਮੈਨੂੰ ਲੱਗਦਾ ਇਹ ਪਾੜਾ ਵਧਾਉਣ ਦੀ ਕੋਸ਼ਿਸ਼ ਹੈ। ਅੱਜ ਜਦੋਂ ਅਸੀਂ ਇਸ ਮਸਲਿਆਂ ਚੋਂ ਪੜ੍ਹਾਈ ਦੇ ਹਵਾਲੇ ਨਾਲ ਨਿਕਲਣਾ ਚਾਹੁੰਦੇ ਹਾਂ ਤੇ ਉਹਦਾ ਹਵਾਲਾ ਇਹ ਦਿੰਦੇ ਨੇ, ਉਹ ਕਹਿੰਦੇ ਜੀ ਕਿ ਇਹਦੇ ਨਾਲ ਧਰਮ ਭ੍ਰਿਸ਼ਟ ਹੁੰਦਾ ਕਈਆਂ ਦਾ, ਕਿ ਜਦੋਂ ਦੂਜੀ ਦੁਕਾਨ ਤੋਂ ਸਮਾਨ ਖਰੀਦ ਲੈਂਦੇ ਨੇ। ਕਹਿੰਦੇ ਉਹਨਾਂ ਨੇ ਇਹ ਵੀ ਸਿੱਧਾ ਹੀ ਕਿਹਾ ਸਰਕਾਰ ਨੇ, ਯੋਗੀ ਸਰਕਾਰ ਨੇ, ਕਹਿੰਦੇ ਕਿ ਅਸਲ 'ਚ ਨਾ ਕਈ ਮੁਸਲਮਾਨਾਂ ਨੇ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੇ ਨਾਂ ਤੇ ਦੁਕਾਨਾਂ ਦੇ ਨਾਂ ਰੱਖੇ ਹੋਏ ਨੇ, ਤਾਂ ਉਹ ਲੋਕਾਂ ਨੂੰ ਭੁਲੇਖਾ ਪੈਂਦਾ ਤੇ ਉੱਥੇ ਖਾ ਪੀ ਲੈਂਦੇ। ਤੇ ਇਸ ਲਈ ਮਤਲਬ ਮੈਨੂੰ ਇਹ ਬਾਤ ਸਮਝ ਨਹੀਂ ਆਈ ਕਿ ਅਸੀਂ ਅਜੇ ਵੀ ਅਜਿਹੇ ਜਾਤ ਪਾਤ ਦੇ ਭੇਦਭਾਵ 'ਚ ਫਸੇ ਹਾਂ, ਜਦੋਂ ਕਿ ਅਸੀਂ ਧਰਮ ਨੂੰ ਮੰਨਣ ਵਾਲੇ, ਅਸੀਂ ਰਾਮ ਜੀ ਨੂੰ ਮੰਨਣ ਵਾਲੇ, ਅਸੀਂ ਮਤਲਬ ਉੱਥੇ ਭਿਲਣੀ ਦੇ ਬੇਰ ਖਾਣ ਵਾਲੇ ਰਾਮ ਜੀ ਦੇ ਹਵਾਲੇ ਨਾਲ ਅਸੀਂ ਗੱਲਾਂ ਇਸ ਤਰ੍ਹਾਂ ਦੀਆਂ ਕਰ ਰਹੇ ਹਾਂ ਕਿ ਹਾਂ, ਹੈ ਨਾ। ਸੋ ਇਹ ਆਪਣੇ ਆਪ 'ਚ ਸਵਾਲ ਪੈਦਾ ਹੁੰਦਾ। ਬਹੁਤ ਫਿਕਰਮੰਦੀ ਵਾਲੀ ਖਬਰ ਹੈ ਮੇਰੇ ਹਵਾਲੇ ਨਾਲ। ਇੱਕ ਅਕਸਰ ਹੀ ਆਪਾਂ ਲਾਈਨ ਨਾ ਲਿਖੀ ਪੜ੍ਹਦੇ ਹਾਂ ਸਕੂਲਾਂ ਦੀਆਂ ਕੰਧਾਂ ਤੇ, ਜਾਂ ਆਮ ਹੀ ਧਰਮ ਜੋੜਦਾ ਤੋੜਦਾ ਨਹੀਂ। ਧਰਮ ਤਾਂ ਕਿਤੇ ਵੀ ਨਹੀਂ ਲਿਖਿਆ, ਕਿਸੇ ਵੀ ਵਿਦਵਾਨ ਨੇ, ਕਿਸੇ ਗ੍ਰੰਥ ਦੇ ਵਿੱਚ, ਕਿਸੇ ਧਾਰਮਿਕ ਸ਼ਖਸੀਅਤ ਨੇ, ਗੁਰੂ ਪੀਰ ਫਕੀਰ ਨੇ ਕਦੇ ਨਹੀਂ ਕਿਸੇ ਨੂੰ ਲਿਖਿਆ ਕਿ ਆਇਡੈਂਟਿਟੀ ਦੇ ਆਧਾਰ ਤੇ, ਫਿਰਕੇ ਦੇ ਆਧਾਰ ਤੇ, ਖਿੱਤੇ ਦੇ ਆਧਾਰ ਤੇ, ਜ਼ਾਤ ਦੇ ਆਧਾਰ ਤੇ ਕਿਸੇ ਨਾਲ ਤੁਸੀਂ ਭੇਦਭਾਵ ਕਰੋ। ਪਰ ਅਸਲ ਦੇ ਵਿੱਚ ਨਾ ਸ਼ਰਮਾ ਜੀ, ਜਦੋਂ ਆਪਾਂ ਯੂਪੀ ਦੀ ਗੱਲ ਕਰਦੇ ਹਾਂ ਤੇ ਉੱਥੇ ਹੋਰ ਤਰੀਕੇ ਦੀ ਤੁਹਾਨੂੰ ਪੋਲਿਟਿਕਸ ਨਜ਼ਰ ਆਉਂਦੀ ਆ। ਜਿਹੜਾ ਇਖਲਾਕੀ ਕਾਨੂੰਨ ਆ ਜਾਂ ਇਖਲਾਕ ਆ ਜਿਹੜਾ, ਉਹ ਤਾਂ ਇੱਥੋਂ ਤੱਕ ਵੀ ਕਹਿੰਦਾ ਕਿ ਜੇਕਰ ਦੋ ਭਾਈਚਾਰਿਆਂ ਦੇ ਵਿੱਚ ਟਕਰਾਅ ਪੈਦਾ ਹੋ ਗਿਆ ਤੇ ਤੁਸੀਂ ਉਹਨਾਂ ਦਾ ਨਾਂ ਲਿਖ ਕੇ ਰਿਪੋਰਟ ਨਹੀਂ ਕਰਨੀ, ਕਿ ਉਹ ਕਿਤੇ ਵੱਧ ਨਾ ਜਾਵੇ ਜਾਂ ਹੋਰ ਖੇਤਰਾਂ ਦੇ ਵਿੱਚ ਨਾ ਫੈਲ ਜਾਵੇ। ਕਿ ਮੰਨ ਲਓ ਮਿਸਾਲ ਦੇ ਤੌਰ ਤੇ ਆਪਾਂ ਕਹਿ ਦਈਏ ਕਿ A ਤੇ B ਲੜ ਪਏ, A ਤੇ B 'ਚ ਟਕਰਾਅ ਹੋ ਗਿਆ ਜਾਂ ਉੱਥੇ ਦੰਗੇ ਹੋ ਗਏ, ਤਾਂ A ਤੇ B ਜਿਹੜੇ ਮੇਘਾਲਿਆ 'ਚ ਰਹਿ ਰਹੇ ਆ ਕਿਤੇ ਉਹ ਪੰਜਾਬ 'ਚ ਨਾ ਲੜ ਪੈਣੇ, ਇਸ ਕਰਕੇ ਦੋ ਝੜਪਾਂ, ਦੋ ਗੁੱਟਾਂ ਦਾ ਟਕਰਾਅ ਲਿਖਿਆ ਜਾਂਦਾ ਮੋਸਟਲੀ। ਪਰ ਹੁਣ ਨਾ ਸਾਡੇ ਪੱਤਰਕਾਰਾਂ ਨੂੰ ਪਤਾ ਇਸ ਚੀਜ਼ ਦਾ, ਨਹੀਂ, ਬਿਲਕੁਲ ਨਾ ਸਾਡੇ ਮੀਡੀਆ ਅਦਾਰਿਆਂ ਨੂੰ ਪਤਾ, ਨਾ ਸਿਸਟਮ ਪਤਾ। ਮਤਲਬ ਬੰਦੇ ਦਾ ਨਾਮ ਲਿਖ ਕੇ ਬਕਾਇਦਾ ਲਿਖਣਗੇ ਕਿ ਚੋਰੀ ਕਰਦਾ ਫਲਾਣੇ ਧਰਮ ਦਾ ਬੰਦਾ ਫੜਿਆ ਗਿਆ, ਹੈ ਨਾ। ਜੀ ਬਿਲਕੁਲ, ਉਹ ਏਦਾਂ ਦੇ ਸਰਲੇਖ ਲੱਗਦੇ ਆ ਹੁਣ, ਸਰਲੇਖ ਹਾਂਜੀ, ਹੁਣ ਤਾਂ ਧਰਮ ਦੇ ਆਧਾਰ ਤੇ ਸਰਲੇਖ ਲੱਗਦੇ। ਉਹ ਤੁਸੀਂ ਤੁਹਾਡੇ ਯਾਦ ਹੀ ਹੋਣਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਵਿੱਚ ਇਹੋ ਜਿਹੀ ਕੋਈ ਵਰਗ ਵੰਡ ਨਹੀਂ ਹੈਗੀ। ਹਾਂਜੀ ਬਿਲਕੁਲ, ਹੈ ਨਾ। ਪਰ ਯੂਪੀ ਦੇ ਵਿੱਚ ਜੇ ਉੱਥੇ ਦੇ ਹਿੰਦੂਆਂ ਤੇ ਵੀ ਮੁਸਲਮਾਨ ਲੀਡਰਾਂ ਦੇ ਹਵਾਲੇ ਨਾਲ ਕੋਈ ਧੱਕਾ ਵਧੀਕੀ ਹੋਈ ਆ, ਹੈ ਨਾ, ਤੇ ਉਹਦਾ ਬਦਲ ਹੁਣ ਤੁਸੀਂ ਫਿਰ ਉਸੇ ਤਰ੍ਹਾਂ ਚੁਕਾ ਰਹੇ ਹੋ। ਤੁਸੀਂ ਉਸ ਨੂੰ ਨਿਮਰਤਾ ਨਾਲ ਨਿਬੇੜਨਾ, ਇੱਕ ਸੁਰਤਾ ਤੇ ਲਿਆਉਣਾ ਕਿ ਨਹੀਂ ਲਿਆਉਣਾ, ਕਿ ਫਸਾਦ ਪਾ ਕੇ ਰੱਖਣਾ। ਹਾਂ, ਫਸਾਦ ਪਾ ਕੇ ਰੱਖਣਾ। ਤੇ ਦੂਜੀ ਗੱਲ, ਇਹਦੇ ਵਿੱਚ ਵੈਸੇ ਕੋਈ ਸ਼ੰਕੇ ਸ਼ੋਭੇ ਨਹੀਂ ਕਿ ਜਿੱਥੇ ਜਿਹੜਾ ਭਾਈਚਾਰਾ ਬਹੁ ਗਿਣਤੀ ਹੋਊਗਾ ਉਹਦਾ ਮੱਲੋ ਮੱਲੀ ਸਾਡੀ ਮਾਨਸਿਕਤਾ ਤੌਰ ਤੇ ਦਬਾਅ ਬਣ ਜਾਂਦਾ, ਉਹੋ ਜਿਹਾ ਮਾਹੌਲ ਬਣ ਜਾਂਦਾ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਹਾਂ ਤੁਸੀਂ ਦੂਸਰੀ ਧਿਰ ਨੂੰ ਪਸਲੇ ਕੇ ਉਸੇ ਲਈ ਨੂੰ ਹੀ ਟੋ ਕਰਨਾ, ਹੈ ਨਾ। ਹਾਂ, ਤੁਸੀਂ ਹੁਣ ਬਿਲਕੁਲ ਉਸ ਨੂੰ ਆਰਥਿਕ ਤੌਰ ਤੇ ਲਾਂਭੇ ਕਰਨ ਨੂੰ ਫਿਰਦੇ ਹੋ। ਇਹ ਤਰੀਕਾ ਔਰ ਅਜੇ ਬਹੁਮਤ ਚ ਨਹੀਂ ਆਈ ਸਰਕਾਰ, ਜੇ ਕੇਂਦਰ ਚ ਬਹੁਮਤ ਚ ਆਈ ਹੁੰਦੀ ਫਿਰ ਅੰਦਾਜ਼ਾ ਲਾ ਲਓ ਕਿਸ ਸਥਿਤੀ ਤੱਕ ਜਾਂਦਾ ਹੈ ਮਾਮਲਾ। ਜੀ ਬਿਲਕੁਲ। ਤੇ ਜਾਂਦੇ ਗੱਲ ਕਰੀਏ ਆਪਾਂ ਮਾਈਕਰੋਸਾਫਟ ਦੇ ਸਰਵਰ ਦੇ ਵਿੱਚ ਆ ਗਈ ਸੀ ਖਰਾਬੀ ਸ਼ਰਮਾ ਜੀ, ਤੇ ਭਾਰਤ ਸਣੇ ਦੁਨੀਆ ਭਰ ਦੇ ਵਿੱਚ ਤਰਥੱਲੀ ਮੱਚੀ ਰਹੀ, ਕੀ ਕਹੋਗੇ? ਹਾਂ ਬਿਲਕੁਲ ਜੀ, ਇਹ ਵੈਸੇ ਤਾਂ ਇਹ ਖਬਰ ਲਗਾਤਾਰ ਚਰਚਾ ਹੋ ਹੀ ਰਹੀ ਆ, ਔਰ ਮਤਲਬ ਦਰਜਨਾਂ ਮੁਲਕਾਂ ਦੇ ਵਿੱਚ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਹੈ ਨਾ, ਤੇ ਭਾਰਤ ਵੀ ਉਹਦਾ ਪੀੜਤ ਰਿਹਾ। ਤੇ ਜਿਹੜਾ ਇੰਟਰਨੈਟ ਵਰਤਦਾ ਬਸ ਸਿੱਧਾ ਜਿਹਾ ਹਿਸਾਬ, ਦਰਜਨਾਂ ਸੇਵਾਵਾਂ ਜਿਨ੍ਹਾਂ ਨੇ ਮਾਈਕਰੋਸਾਫਟ ਵਾਲਾ ਸੌਫਟਵੇਅਰ ਵਰਤਿਆ ਖਾਸ ਕਰਕੇ, ਉਹਦੇ ਹਵਾਲੇ ਨਾਲ। ਸੋ ਉਹਦੇ ਵਿੱਚ ਚਾਹੇ ਏਅਰਪੋਰਟ ਹੈ, ਚਾਹੇ ਰੇਲਵੇ ਸਟੇਸ਼ਨ ਹੈ, ਚਾਹੇ ਬੈਂਕ ਹੈ, ਚਾਹੇ ਸ਼ੇਅਰ ਮਾਰਕੀਟ ਹੈ, ਕਿੰਨਾ ਕੁਛ ਪ੍ਰਭਾਵਿਤ ਹੋਇਆ। ਪਰ ਇਸ ਇੱਕ ਛੋਟੀ ਜਿਹੀ ਘਟਨਾ ਨੇ ਸਾਨੂੰ ਫੇਰ ਇਹ ਚੇਤੇ ਕਰਾਤਾ ਕਿ ਭਾਈ ਤੁਹਾਡੇ ਕੋਲ ਪਲਾਨ B ਤੇ C ਜ਼ਰੂਰ ਹੋਣੇ ਚਾਹੀਦੇ ਨੇ। ਤੁਹਾਡੇ ਕੋਲ ਬਦਲ ਹਰ ਚੀਜ਼ ਦਾ ਹੋਣਾ ਚਾਹੀਦਾ ਹੈ ਨਾ। ਆਹ ਮੋਬਾਈਲਾਂ 'ਚ ਜਿਹੜੇ ਫੋਨ ਨੇ, ਅਕਸਰ ਤੁਹਾਡੇ ਮਿੱਤਰ ਸੱਜਣ ਤੁਹਾਨੂੰ ਕਹਿੰਦੇ ਸੁਣ ਜਾਂਦੇ ਨੇ, ਮੈਂ ਫੋਨ ਬਦਲਿਆ ਸੀ, ਨੰਬਰ ਉੱਡ ਗਏ, ਹਾਂਜੀ, ਹੈ ਨਾ। ਤੇ ਭਾਈ ਤਾਂ ਹੀ ਬਜ਼ੁਰਗ ਕਹਿੰਦੇ ਨੇ ਭਾਈ ਕਾਗਜ਼ ਤੇ ਲਿਖ ਕੇ ਰੱਖ ਲਿਆ ਕਰੋ।
ਸੋ ਇਸ ਲਈ ਇਸ ਇੱਕ ਘਟਨਾ ਨੇ ਪੂਰੀ ਦੁਨੀਆ ਹਿਲਾ ਕੇ ਰੱਖਤੀ। ਕੱਲ ਨੂੰ ਖੁਦਾ ਨਾ ਖਾਸਤਾ ਇਹ ਤਕਨੀਕ ਤੁਹਾਡਾ ਸਾਥ ਛੱਡ ਜਾਵੇ ਤਾਂ ਫਿਰ ਸਿਸਟਮ ਚੱਲੂਗਾ ਕਿਵੇਂ, ਇਹਦਾ ਕੋਈ ਅਸੀਂ ਅੰਦਾਜ਼ਾ ਨਹੀਂ ਲਾ ਰਹੇ। ਅਸੀਂ ਤਾਂ ਹੁਣ AI ਤੱਕ ਦੇ ਹਵਾਲੇ ਕਰਤਾ ਸਾਰਾ ਕੁਛ, ਅਸੀਂ ਨਕਲੀ ਇੰਟੈਲੀਜੈਂਸ ਤੇ ਨਿਰਭਰ ਹੋਣ ਜਾ ਰਹੇ ਹਾਂ। ਸੋ ਜਦੋਂ ਇਹ ਸਿਸਟਮ ਦਾ ਸਾਰੇ ਦਾ ਕਿਸੇ ਨੂੰ ਭੱਠਾ ਬੈਠਿਆ, ਇਹ ਤਾਂ ਤਕਨੀਕ ਹੀ ਹੈ ਨਾ। ਜੀ ਜੀ ਬਿਲਕੁਲ। ਤੇ ਹੁਣ ਆਪਣੇ ਵੱਲੋਂ ਤਾਂ ਅਪਡੇਟ ਵਰਜ਼ਨ ਕਰ ਰਹੇ ਸੀ, ਸੋ ਹੋ ਗਿਆ ਉਲਟਾ। ਹੁਣ ਉਹ ਕਹਿੰਦੇ ਕਿ ਉਹ ਇੰਸਟਾਲ ਹੋ ਗਿਆ, ਹੁਣ ਉਹ ਵਾਪਸ ਵੀ ਨਹੀਂ ਹੋ ਰਿਹਾ। ਇਹਨਾਂ ਨੂੰ ਉਮੀਦ ਸੀਗਾ ਕਿ ਆਪਣੇ ਆਪ ਚੱਕ ਲੂਗਾ। ਕਹੀ ਜਾਂਦੇ ਆ ਮਾਈਕਰੋਸਾਫਟ ਵਾਲੇ 365 ਸਰਵਿਸ ਦੇ ਵਿੱਚ ਪਰੇਸ਼ਾਨੀ ਆਈ ਹੈ ਤੇ ਅਸੀਂ ਸਮੱਸਿਆ ਲੱਭ ਵੀ ਲਈ ਆ, ਬਸ ਹੱਲ ਕਰਨਾ ਜਾ ਰਹੇ ਨੇ, ਕੋਸ਼ਿਸ਼ ਕਰ ਰਹੇ ਹਾਂ, ਅਜੇ ਹੱਲ ਹੋਇਆ ਨਹੀਂ ਸੀਗਾ। ਸੋ ਇਸ ਲਈ ਤੁਸੀਂ ਇਹ ਹਿਸਾਬ ਲਾ ਲਓ ਕਿ ਦੁਨੀਆ ਦੇ ਵਿੱਚ ਕੀ ਕੁਝ ਰੁਕ ਸਕਦਾ ਜੇਕਰ ਹੁਣ ਅਸੀਂ ਇੰਨੀ ਨਿਰਭਰਤਾ ਦੇ ਸਿਸਟਮ ਤੇ ਹੋ ਗਿਆ। ਪਰ ਜੇਕਰ ਇਹ ਹੋਵੇ ਤਾਂ ਉਹਦੇ ਬਦਲ ਤੁਰੰਤ ਨਾਲ ਸਾਨੂੰ ਲੱਭ ਕੇ ਰੱਖਣੇ ਪੈਣੇ ਨੇ, ਨਹੀਂ ਤਾਂ ਕਿਸੇ ਦਿਨ ਦੁਨੀਆ ਇੱਥੇ ਰੁਕ ਜੂਗੀ। ਫਿਰ ਮਤਲਬ ਇਹ ਜਿਵੇਂ ਕਹਿੰਦੇ ਨਾ ਪਾਣੀ ਤੋਂ ਬਿਨਾਂ ਜੀਵਨ ਨੀਗਾ, ਮੈਨੂੰ ਲੱਗਦਾ ਹੁਣ ਇਹਨਾਂ ਚੀਜ਼ਾਂ ਤੋਂ ਬਿਨਾਂ ਵੀ ਦੁਨੀਆ ਦੇ ਵਿੱਚ ਜੀਵਨ ਨੀਗਾ, ਉਹਨੂੰ ਮੁੜ ਕੇ ਧਰਤਲ ਤੇ ਲਿਆਉਣਾ ਬਹੁਤ ਮੁਸ਼ਕਲ ਹੋਊਗਾ। ਸੋ ਇਹ ਵੱਡਾ ਪੱਖ ਹੈ, ਇਸਨੇ ਸੰਕੇਤ ਕੀਤਾ ਤੁਹਾਨੂੰ। ਇਸ ਤੋਂ ਹੀ ਸਿਸਟਮ ਨੂੰ ਚਲਾਉਣ ਵਾਲੇ, ਇਹ ਤਕਨੀਕ ਦੇ ਸਾਰੇ ਦੁਨੀਆ ਚਲਾਉਣ ਵਾਲੇ ਲੋਕ ਇਸ ਤੋਂ ਸੁਚੇਤ ਹੋਣ, ਇਹਦੇ ਬਦਲ ਵੀ ਲੱਭ ਕੇ ਰੱਖਣ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।